ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज मैं ਤੁਹਾਡੀ ਹੋਸਟ ਅਨਿਲ ਮੁਖੜ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच में बहुत शुक्रिया जी डॉक्टर साहब। अज 20 सितंबर 2022 600 नानकशाही संमत 554 का दिन है। तो डॉक्टर साहब प्रोग्राम शुरू करने तो पहला असं अपने दर्शकों के ਸਰੋਤਿਆਂ ਨੂੰ हमेशा तरह दस व्यूअर्स जे तुसीं हक सच इंसाफ ते पैरा दिन का इको एक चैनल TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਗਲਫ ਕੈਨੇਡਾ, roku, ਚਾਤੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਮਤ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਸਰਦਾਰ ਚਰਨਜੀਤ ਸਿੰਘ ਗਿੱਲ ਜੀ ਵੱਲੋਂ। ਸੋ ਇਹਨਾਂ ਨੇ TV 84 ਦੀ ਸਮੁੱਚੀ ਟੀਮ ਅਤੇ ਖਾਸ ਕਰਕੇ ਡਾਕਟਰ ਅਮਰਜੀਤ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਹੈ ਕਿ ਤੁਸੀਂ ਸਿੱਖ ਨੈਰੇਟਿਵ ਬਿਲਡਿੰਗ ਕਰਨ ਲਈ ਚੰਗਾ ਉਪਰਾਲਾ ਕਰ ਰਹੇ ਹੋ। ਇੱਥੋਂ ਦੀ ਨੌਜਵਾਨ ਪੀੜ੍ਹੀ ਨੂੰ ਇਸ ਪਾਸੇ ਤੋਰਨ ਲਈ ਹੋਰ ਵਧੇਰੇ ਯਤਨ ਕਰਨ ਦੀ ਲੋੜ ਹੈ। ਨੌਜਵਾਨਾਂ ਨੇ ਹੀ ਅਗਾਂਹ ਜਾ ਕੇ ਸੰਘਰਸ਼ ਨੂੰ ਅੱਗੇ ਤੋਰਨਾ ਹੈ। ਸੋ ਵਾਹਿਗੁਰੂ ਕਿਰਪਾ ਕਰਨ ਕੌਮ ਨੂੰ ਆਜ਼ਾਦ ਰਾਜ ਭਾਗ ਬਖਸ਼ਿਸ਼ ਕਰਨ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਚਰਨਜੀਤ ਸਿੰਘ ਗਿੱਲ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸਾਡੀ ਗੱਲਬਾਤ ਹੋਣ ਜਾ ਰਹੀ ਹੈ ਕਿ ਜਿਸ ਤਰ੍ਹਾਂ ਕਿ ਅੱਜ 20 ਸਤੰਬਰ ਦਾ ਦਿਨ ਮੌਜੂਦਾ ਸਿੱਖ ਸੰਘਰਸ਼ ਵਿੱਚ ਇੱਕ ਅਹਿਮ ਸਥਾਨ ਰੱਖਦਾ ਹੈ। 20 ਸਤੰਬਰ 1981 ਨੂੰ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੇ ਲੱਖਾਂ ਦੇ ਇਕੱਠ ਵਿੱਚ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਚੌਂਕ ਮਹਿਤਾ ਵਿਖੇ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕੀਤਾ ਸੀ। ਇਸ ਮੌਕੇ CRPF ਵੱਲੋਂ ਚਲਾਈ ਗੋਲੀ ਨਾਲ 22 ਸਿੰਘ ਸ਼ਹੀਦ ਹੋਏ ਸਨ ਅਤੇ ਦਰਜਨਾਂ ਹੋਰ ਜ਼ਖਮੀ ਹੋਏ ਸਨ। ਪ੍ਰੋਟੈਸਟ ਵਜੋਂ 29 ਸਤੰਬਰ ਨੂੰ ਭਾਈ ਗਜਿੰਦਰ ਸਿੰਘ ਅਤੇ ਉਹਨਾਂ ਦੇ ਸਾਥੀ ਭਾਰਤੀ 에ਅਰਲਾਈਨ ਦੇ ਇੱਕ ਜਹਾਜ਼ ਨੂੰ ਅਗਵਾ ਕਰਕੇ ਪਾਕਿਸਤਾਨ ਲੈ ਗਏ ਸਨ। ਸੋ 20 ਸਤੰਬਰ ਦਾ ਦਿਨ ਇੱਕ ਤਾਜ਼ਾ ਸੰਘਰਸ਼ ਵਿੱਚ ਇੱਕ ਟ੍ਰੈਂਡ ਸੈਟਿੰਗ ਜਿਹੜਾ ਡੇ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਸਾਰੇ ਵਿਊਅਰਸ ਦਾ ਖਾਸ ਤੌਰ ਤੇ ਜਿਨ੍ਹਾਂ ਨੇ ਸਾਡੇ ਕੱਲ੍ਹ ਦੇ ਪ੍ਰੋਗਰਾਮ ਨੂੰ ਬਹੁਤ ਪਸੰਦ ਕੀਤਾ, ਕਾਮੈਂਟਸ ਵੀ ਆਏ ਜੀ ਔਰ ਖਾਲਿਸਤਾਨ ਦੀ ਚੜ੍ਹਦੀ ਕਲਾ ਦੇਖ ਕੇ ਜਿਨ੍ਹਾਂ ਨੇ ਮੁਬਾਰਕਾਂ ਦਾ ਢੇਰ ਲਾ ਦਿੱਤਾ, ਟਰਾਲੀਆਂ ਭਰ ਕੇ ਵਧਾਈਆਂ ਭੇਜੀਆਂ, ਅਸੀਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਅਸੀਂ ਸਮਝਦੇ ਹਾਂ ਵੀ ਜਦੋਂ ਤੁਸੀਂ ਉਤਸ਼ਾਹਿਤ ਕਰਦੇ ਹੋ, ਲਿਖਦੇ ਹੋ, ਕਾਲ ਕਰਦੇ ਹੋ, ਮੈਸੇਜ ਕਰਦੇ ਹੋ, ਲਾਈਕ ਕਰਦੇ ਹੋ ਤੇ ਸਾਨੂੰ ਵੀ ਇਸ ਨਾਲ ਹੌਸਲਾ ਹੁੰਦਾ ਹੈ ਕਿ ਭਾਈ ਘੱਟੋ ਘੱਟ ਸਾਡੇ ਇਸ ਕੌਜ਼ ਦੇ ਦਾਅਵੇਦਾਰ ਵੀ, ਅਲੰਬਰਦਾਰ ਵੀ ਔਰ ਸਾਡੇ ਪਿਆਰੇ ਹਮਦਰਦ ਵੀ ਸਾਡੇ ਨਾਲ ਜਿਹੜੇ ਨੇ ਉਹ ਬਰਾਬਰ ਕਦਮ ਨਾਲ ਕਦਮ ਮਿਲਾ ਕੇ ਚੱਲ ਰਹੇ ਨੇ। ਔਰ ਹਰ ਸਫ਼ਰ ਦੇ ਵਿੱਚ ਜਿੱਥੇ ਹਮਸਫ਼ਰ ਜ਼ਰੂਰੀ ਹੁੰਦਾ ਉੱਥੇ ਹਮਸਫ਼ਰ ਜਦੋਂ ਪੂਰੇ ਉਤਸ਼ਾਹ ਦੇ ਵਿੱਚ ਹੋਏ ਤਾਂ ਫਿਰ ਉਸ ਦੇ ਨਾਲ ਜਿਹੜਾ ਚੱਲਣ ਵਾਲਾ ਜੇ ਥਕਾਵਟ ਵੀ ਮਹਿਸੂਸ ਕਰ ਰਿਹਾ ਹੋਏ ਤੇ ਉਹ ਤਰੋ ਤਾਜ਼ਾ ਹੋ ਜਾਂਦਾ। ਸੋ ਅਸੀਂ ਸਭ ਦਾ ਕਲੈਕਟਿਵਲੀ ਸਾਂਝੇ ਤੌਰ ਦੇ ਉੱਤੇ ਸ਼ੁਕਰੀਆ ਅਦਾ ਕਰਦੇ ਹਾਂ। ਵੀਰ ਚਰਨਜੀਤ ਸਿੰਘ ਗਿੱਲ ਜਿਹੜੇ ਟੋਰਾਂਟੋ ਨਿਵਾਸੀ ਨੇ, ਉਹਨਾਂ ਨੇ ਜਿੱਥੇ
ਸਪਾਂਸਰ ਕੀਤਾ ਅੱਜ ਦੇ ਪ੍ਰੋਗਰਾਮ ਨੂੰ। ਜ਼ਾਹਰ ਹੈ ਗੱਲ ਤਾਂ ਅਲਟੀਮੇਟਲੀ ਖੇਡ ਤਾਂ ਸਾਰੀ ਨੈਰੇਟਿਵ ਦੀ ਹੈ। ਬਿਲਕੁਲ ਉਹਦੇ 'ਚ ਹੁਣ ਇਹ ਲਫ਼ਜ਼ ਜਿਹੜਾ ਨੈਰੇਟਿਵ ਹੈ ਪਿਛਲੇ ਪੀਰੀਅਡ 'ਚ ਚੰਗੀ ਗੱਲ ਹੈ, ਸਿੱਖਾਂ ਦੇ ਵਿੱਚ ਕਾਫੀ ਮਕਬੂਲ ਹੋ ਰਿਹਾ। ਹਾਲਾਂਕਿ ਕੋਈ ਲਫ਼ਜ਼ ਹੁੰਦਾ ਹੈ ਸਾਡੇ ਹੱਥ ਆ ਜਾਂਦਾ, ਅਸੀਂ ਉਹਨੂੰ ਚੰਗਾ ਵੈਸੇ ਰਗੜਾ ਦਿੰਦੇ ਕਈ ਵਾਰ ਉਸ ਦਾ ਮਤਲਬ ਫਿਰ ਹੋਰ ਦਾ ਹੋਰ ਹੋ ਜਾਂਦਾ। ਔਰ ਮੈਨੂੰ ਯਾਦ ਹੈ ਕਿ 90s ਦੇ ਵਿੱਚ ਲਫ਼ਜ਼ ਥਿੰਕ ਟੈਂਕ ਇਹ ਚੱਲਿਆ, ਜਿੱਥੇ ਵੀ ਜਾਣਾ ਮਿਲਣਾ। ਔਰ ਮੈਨੂੰ ਇਹ ਗੱਲ ਅੱਜ ਕੱਲ੍ਹ ਚੰਗੀ ਵੀ ਲੱਗ ਰਹੀ ਹੈ ਕਿ ਅੰਮ੍ਰਿਤਪਾਲ ਸਿੰਘ ਜਿਹੜੇ ਦੁਬਈ ਤੋਂ ਪੰਜਾਬ ਗਏ ਨੇ, ਉਹ ਜਿੱਥੇ ਵੀ ਜਾਂਦੇ ਨੇ ਉਹ ਆਪਣੇ ਐਡਰੈਸ ਜਾਂ ਬਾਕੀਆਂ ਦੇ ਲੈਕਚਰ ਤੋਂ ਇਲਾਵਾ ਨੌਜਵਾਨਾਂ ਦੇ ਉਹ ਸਵਾਲ ਵੀ ਲੈਂਦੇ ਨੇ। ਨਾਈਸ। ਹਾਲਾਂ ਕਈ ਵਾਰ ਉਹੀ ਸਵਾਲ ਰਿਪੀਟ ਹੋ ਰਹੇ ਹੁੰਦੇ ਨੇ ਅੱਡ ਗੈਦਰਿੰਗ 'ਚ, ਲੇਕਿਨ ਉਹਦੇ ਨਾਲ ਜਿਹੜਾ ਇਹ ਇੰਟਰੈਕਸ਼ਨ ਹੈ ਇਹ ਬੜਾ ਇੰਪੋਰਟੈਂਟ ਹੁੰਦਾ ਹੈ, ਕਿਉਂਕਿ ਕੁਝ ਚੀਜ਼ਾਂ ਜਿਹੜੀਆਂ ਨੌਜਵਾਨਾਂ ਦੇ ਦਿਲੋਂ ਦਿਮਾਗਾਂ 'ਚ ਨੇ ਘੁੰਮ ਰਹੀਆਂ, ਜਾਂ ਇੱਕ ਹਕੂਮਤੀ ਨੈਰੇਟਿਵ ਨੇ ਜਿਹੜਾ ਇੱਕ ਨੈਗੇਟਿਵਿਟੀ ਕ੍ਰੀਏਟ ਕੀਤੀ ਹੈ, ਉਸ ਨੂੰ ਕਾਊਂਟਰ ਕਰਨਾ ਵੀ ਜ਼ਰੂਰੀ ਹੈ। ਔਰ ਅਦਰਵਾਈਜ਼ ਜਿਹੜੇ ਲੈਕਚਰਸ ਨੇ ਉਹ ਤਾਂ ਵਨ ਵੇ ਟ੍ਰੈਫਿਕ ਹੁੰਦਾ ਹੈ ਸਾਡੇ। ਔਰ ਇਹ ਵੀ ਸ਼ਾਇਦ ਇੱਕ ਸਾਡੇ ਦੀਵਾਨਾਂ 'ਚ ਜਦੋਂ ਅਸੀਂ ਬਹੁਤ ਵਾਰ ਦੇਖਦੇ ਹਾਂ ਕਿ ਵੀ ਯੰਗਸਟਰਸ ਖਾਸ ਤੌਰ 'ਤੇ ਟੀਨੇਜਰਸ ਤੋਂ ਗਾਇਬ ਹੋਣੇ ਸ਼ੁਰੂ ਹੋ ਜਾਂਦੇ ਨੇ, ਫਿਰ ਤੁਹਾਨੂੰ 20s ਤੱਕ ਦੇ ਨਹੀਂ ਮਿਲਦੇ। ਔਰ ਉਹਦਾ ਇੱਕ ਕਾਰਨ ਜਦੋਂ ਅਸੀਂ ਕੈਂਪਾਂ ਦੇ ਵਿੱਚ ਵੀ ਨੌਜਵਾਨਾਂ ਦੇ ਨਾਲ ਬੱਚੀਆਂ ਨਾਲ ਇਸ ਬਾਰੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਜੀ ਕਿ ਵੀ ਜਦੋਂ ਅਸੀਂ ਦੇਖ ਰਹੇ ਹੁੰਦੇ ਆ ਜਾਂ ਸੁਣ ਰਹੇ ਹੁੰਦੇ ਆ, ਜੋ ਸਾਡੇ ਅੰਦਰ ਸਵਾਲ ਪੈਦਾ ਹੋ ਰਹੇ ਹੁੰਦੇ ਨੇ, ਕੋਈ ਉਸ ਦਾ ਜਵਾਬ ਤਾਂ ਦੇਣ ਵਾਲਾ ਹੁੰਦਾ ਨਹੀਂ। ਬਹੁਤ ਵਾਰੀ ਉਹਨਾਂ ਦਾ ਇਹ ਵੀ ਕਹਿਣਾ ਹੁੰਦਾ ਕਿ ਇੱਕ ਤਾਂ ਲੈਂਗੁਏਜ ਬੇਸ਼ੱਕ ਅਸੀਂ ਪੰਜਾਬੀ ਸਮਝ ਲੈਂਦੇ ਆ, ਪਰ ਉਸ ਨੂੰ ਅੱਗੋਂ ਜੇ ਅਸੀਂ ਜਾਣਨਾ ਚਾਹੀਏ ਉਹ ਨਹੀਂ ਹੁੰਦਾ। ਔਰ ਮੈਨੂੰ ਬਹੁਤ ਵਾਰ ਲੱਗਦਾ ਵੀ ਜਿਹੜਾ ਸਾਡਾ ਦੀਵਾਨਾ ਦਾ ਗੁਰੂ ਸਾਹਿਬਾਨ ਦੇ ਵੇਲੇ ਵੀ ਪੈਟਰਨ ਸੀ, ਉਸ ਦੇ ਵਿੱਚ ਡਿਸਕਸ਼ਨ ਜਿਹਦੇ ਲਈ ਲਫ਼ਜ਼ ਵਿਚਾਰ ਹੈ, ਵਿਚਾਰ ਸਿਰਫ ਲੈਕਚਰ ਤੱਕ ਮਹਿਦੂਦ ਨਹੀਂ ਹੈ। ਸਾਡੀ ਰੂਟੀਨ ਤਾਂ ਬਣ ਗਈ ਨਿਤਨੇਮ, ਕੀਰਤਨ, ਕਥਾ, ਤੇ ਜੇ ਕੋਈ ਹੋਇਆ ਤੇ ਲੈਕਚਰ, ਔਰ ਉਸ ਤੋਂ ਬਾਅਦ ਅਰਦਾਸ ਔਰ ਸਮਾਪਤੀ। ਹੁਣ ਜਿਹੜੀ ਆਡੀਅנס ਹੈ, ਸੰਗਤ ਹੈ, ਉਸ ਦੀ ਪਾਰਟਿਸਿਪੇਸ਼ਨ ਤਾਂ ਹੈ ਨਹੀਂ। ਜਦੋਂ ਵਿਚਾਰ ਦੀ ਗੱਲ ਹੁੰਦੀ ਸੀ, ਵਿਚਾਰ ਦਾ ਮਤਲਬ ਹੀ, ਔਰ ਜਦੋਂ ਅਸੀਂ ਗੁਰੂ ਸਾਹਿਬਾਨ ਦੇ ਵੇਲੇ ਦਾ ਵੀ ਫਾਰਮੈਟ ਦੇਖਦੇ ਹਾਂ ਉਹਦੇ 'ਚ ਇਹੀ ਹੁੰਦਾ ਸੀ ਕਿ ਭਾਈ ਰਬਾਬੀਆਂ ਨੇ, ਰਾਗੀਆਂ ਨੇ ਕੀਰਤਨ ਕੀਤਾ, ਫਿਰ ਕੋਈ ਸਿੱਖ ਖਲੋ ਜਾਂਦਾ ਸੀ ਕਿ ਮਹਾਰਾਜ ਮੇਰੇ ਮਨ 'ਚ ਇਹ ਸ਼ੰਕਾ ਆਇਆ ਜਾਂ ਇਹ ਮੇਰਾ ਜਿਹੜਾ ਨਿਵਰਤ ਕਰੋ ਸ਼ੰਕਾ। ਫਿਰ ਗੁਰੂ ਸਾਹਿਬ ਦੀਵਾਨ 'ਚ ਪੁੱਛਦੇ ਸੀ ਕਿ ਭਾਈ ਇਸ ਸਿੱਖ ਜਾਂ ਬੀਬੀ ਇਸ ਦਾ ਸਵਾਲ ਦਾ ਕੋਈ ਹੈ ਕਿਸੇ ਕੋਲ, ਇਵੇਂ ਆਰਡਰ ਪਾਰਟਿਸਿਪੇਟ ਕਰਦੇ ਸੀ। ਫਾਈਨਲ ਵਰਡ ਗੁਰੂ ਸਾਹਿਬ ਦਾ ਹੁੰਦਾ ਸੀ ਕਿ ਭਾਈ ਇਵੇਂ। ਸੋ ਇਹ ਇੱਕ ਇੰਟਰੈਕਸ਼ਨ ਬੜਾ ਇੰਪੋਰਟੈਂਟ ਹਿੱਸਾ ਰਿਹਾ, ਪਰ ਹੌਲੀ ਇਹ ਗਾਇਬ ਹੋ ਗਿਆ। ਔਰ ਕੈਂਪ ਇਸ ਲਈ ਵੀ ਪਪੂਲਰ ਹੋਏ, ਜਾਂ ਕੈਂਪਸ ਦੇ ਵਿੱਚੋਂ ਨੌਜਵਾਨ ਇਸ ਲਈ ਵੀ ਜਿਹੜੇ ਨੇ ਮੋਰ ਪਰਪੱਕ ਹੋਏ ਕਈ ਹਾਲਤਾਂ ਦੇ ਵਿੱਚ, ਕਿਉਂਕਿ ਉੱਥੇ ਸਵਾਲ ਜਵਾਬ ਸੈਸ਼ਨ ਬਰਾਬਰ ਹੁੰਦਾ ਹੈ। ਸੋ ਮੈਂ ਜਦੋਂ ਇਹ ਪੈਟਰਨ ਦੇਖਦਾ ਕਿ ਪੰਜਾਬ ਦੇ ਵਿੱਚ, ਔਰ ਇਹੀ ਪਾਰਟ ਦੀਪ ਸਿੱਧੂ ਦੀ ਸ਼ੁਰੂਆਤ ਵੀ ਸੀ, ਉਹ ਜਦੋਂ ਇਨਫਾਰਮਲ ਗੈਦਰਿੰਗ ਦੇ ਵਿੱਚ ਬੈਠ ਕੇ ਗੱਲਾਂ ਕਰਦਾ ਸੀ, ਫਿਰ ਆਪਣਾ ਦੇਣਾ, ਔਰ ਇੱਕਦਮ ਇਹ ਅੱਜ ਕਾਫੀ ਇੱਕ ਪਪੂਲਰ ਟ੍ਰੈਂਡ ਹੈ। ਤੇ ਮੈਨੂੰ ਖਿਆਲ ਆਇਆ ਕਿ ਮੈਂ ਕਿਹਾ ਕਿ ਵੀ ਇੱਥੇ ਜਦੋਂ ਅਸੀਂ 1991 ਦੇ ਵਿੱਚ ਨਵੰਬਰ ਦੇ ਮਹੀਨੇ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਯੂਬਾ ਸਿਟੀ ਦੇ ਮੌਕੇ, ਜਿੱਥੇ ਕਿ ਹੁਣ ਆਲਮੋਸਟ 40-41 ਸਾਲ ਦਾ ਪੀਰੀਅਡ ਤਾਂ ਅਸੀਂ ਅੱਜ ਦਾ ਜਦੋਂ 20 ਸਤੰਬਰ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ, ਅਸੀਂ ਕਰ ਰਹੇ ਪਿਛਲੀਆਂ 3 ਦਹਾਈਆਂ ਦੇ ਜੇ ਸਫ਼ਰ ਦੀ ਗੱਲ ਕਰੀਏ, ਤੇ ਫਿਰ ਉਸ ਸੇਵਾ ਤੋਂ ਬਾਅਦ ਜਿਹੜੀ ਗੱਲ ਮੈਂ ਇੱਥੇ ਉਸ ਤੋਂ ਪਹਿਲਾਂ 2-3 ਸਾਲ ਵਿਚਰਦਿਆਂ ਇਹ ਰਿਅਲਾਈਜ਼ ਕੀਤੀ ਸੀ ਕਿ ਸਾਡੇ ਗੁਰਦੁਆਰਿਆਂ ਦੇ ਵਿੱਚ ਜ਼ਾਹਰ ਹੈ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਇੱਕ ਬੜਾ ਐਮੋਸ਼ਨਲ ਉਭਾਰ ਸੀ। ਉਦੋਂ ਤਾਂ ਕੋਈ ਸਵਾਲ ਪੁੱਛਿਆ ਹੀ ਨਹੀਂ ਸੀ ਜਾਂਦਾ, ਉਦੋਂ ਤਾਂ ਹਰ ਸਿੱਖ ਇੱਕੋ ਤਰ੍ਹਾਂ ਹੀ ਸੋਚਦਾ ਸੀ, ਔਰ ਹਰ ਸਿੱਖ ਸੀ ਕਿ ਭਾਰਤੀ ਹਕੂਮਤ ਨੇ ਸਾਡੇ ਸਭ ਤੋਂ ਮੁਕੱਦਸ ਪਵਿੱਤਰ ਅਸਥਾਨ ਸਾਡੇ ਦਿਲ ਦੇ ਉੱਤੇ ਹਮਲਾ ਕੀਤਾ, ਔਰ ਇਹ ਨਾ ਕਾਬਲੇ ਮੁਆਫੀ ਹੈ, ਔਰ ਖਾਲਿਸਤਾਨ ਜ਼ਾਹਰ ਹੈ ਹਰ ਇੱਕ ਦੇ ਦਿਲੋਂ ਹੀ ਨਿਕਲਦਾ ਸੀ। ਫਿਰ ਜਿਉਂ-ਜਿਉਂ ਵਕਤ ਪੈਂਦਾ ਗਿਆ, ਪੰਜਾਬ ਦੇ ਵਿੱਚ ਵੀ ਖਾੜਕੂ ਸੰਘਰਸ਼ ਦੀ ਸ਼ੁਰੂਆਤ ਹੁੰਦੀ ਹੈ, ਸਰਕਾਰੀ ਏਜੰਟ ਵੀ ਆਪਣਾ ਕੰਮ ਸ਼ੁਰੂ ਕਰਦੇ ਨੇ, ਕੈਟਾਂ ਵੀ ਆਪਣਾ ਕੰਮ ਸ਼ੁਰੂ ਕਰਦੀਆਂ ਨੇ, ਔਰ ਫਿਰ ਜਿਹੜਾ ਉਹ ਡਿਵੀਜ਼ਨ ਦੀ ਲਾਈਨ ਸ਼ੁਰੂ ਹੋ ਜਾਂਦੀ ਹੈ। ਬਾਹਰ ਤੱਕ ਪਹੁੰਚਦੇ ਆ ਵੀ ਇਹ ਗੱਲ ਸ਼ੁਰੂ ਹੁੰਦੀ ਹੈ, ਔਰ ਫਿਰ ਜਿਹੜਾ ਆ ਵੀ ਕੋਈ ਸਿੱਖ ਜਿਹੜਾ
ਨੈਰੇਟਿਵ ਹੈ ਉਸ ਦੇ ਉੱਤੇ ਸਵਾਲ ਚੁੱਕਦਾ ਹੈ, ਉਸ ਦੇ ਉੱਤੇ ਗਦਾਰੀ ਦਾ ਵੀ ਲੇਬਲ ਲੱਗ ਜਾਂਦਾ ਸੀ, ਮਾਰ ਕੁਟਾਈ ਵੀ। ਗੁਰਦੁਆਰਾ ਮੈਨੇਜਮੈਂਟਾਂ 84 ਤੋਂ ਬਾਅਦ ਜਿਹੜੀਆਂ ਸਰਕਾਰ ਪੱਖੀ ਸੀ ਉਹਨਾਂ ਦੇ ਖਿਲਾਫ ਜਿਹੜੀ ਹੈ ਉਹ ਬੜੀ ਤੇਜ਼ੀ ਦੇ ਨਾਲ, ਸਖਤੀ ਨਾਲ ਸਿੱਖ ਨੌਜਵਾਨ ਕਾਰਵਾਈ ਕਰਦੇ ਸੀ। ਫਿਰ ਜਦੋਂ ਜਥੇਬੰਦੀ ਬਣ ਗਈ, ਮੁੱਖ ਵਰਲਡ ਸਿੱਖ ਆਰਗੇਨਾਈਜੇਸ਼ਨ ਪਹਿਲੀ ਜਥੇਬੰਦੀ ਹੋਣ ਚਾਹੁੰਦੀ ਹੈ ਜੁਲਾਈ 84 ਦੇ ਵਿੱਚ, ਉਹਦੇ 'ਚ ਵੀ ਨੌਜਵਾਨ ਤਬਕਾ ਬੇਕਰਾਰ ਸੀ। ਉਹਨਾਂ ਨੂੰ ਲੱਗਦਾ ਸੀ ਵੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਹ ਕੋਈ ਫੋਰਸੀਬਲੀ ਜਿਹੜਾ ਕੋਈ ਫੋਰਸਫੁਲ ਜਿਹੜਾ ਹੈ ਉਹ ਕਦਮ ਨਹੀਂ ਲੈ ਰਹੀ, ਐਵੇਂ ਵਿਸ਼ੀ-ਵਾਸ਼ੀ ਕਰ ਰਹੇ ਨੇ। ਉਹਦੇ 'ਚੋਂ ਵੀ ਅੱਗੋਂ ਡਿਵੀਜ਼ਨ ਨਿਕਲੀ। ਪਰ ਮੁੱਕਦੀ ਗੱਲ, ਔਰ ਫਿਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ 88 ਦੇ ਵਿੱਚ ਖਾਸ ਤੌਰ 'ਤੇ ਜਦੋਂ ਸਰਕਾਰੀ ਏਜੰਸੀਆਂ ਨੇ ਬੜੀ ਚਲਾਕੀ ਦੇ ਨਾਲ ਜਿਸ ਨੂੰ ਉਹਨਾਂ ਨੇ ਆਪਰੇਸ਼ਨ ਬਲੈਕ ਥੰਡਰ ਕਿਹਾ, ਹੁਣ ਬੇਸ਼ੱਕ ਬਲੈਕ ਥੰਡਰ 2 ਦੇ ਨਾਂ ਨਾਲ ਉਹਨੂੰ ਉਹਨਾਂ ਨੇ ਐਡਰੈਸ ਕੀਤਾ। ਬਲੈਕ ਥੰਡਰ 1 ਤਾਂ ਸੀ ਕਿ ਜਦੋਂ 29 ਅਪ੍ਰੈਲ 1986 ਨੂੰ ਖਾਲਿਸਤਾਨ ਦੀ ਡੈਕਲੇਰੇਸ਼ਨ ਹੁੰਦੀ ਹੈ ਤੇ ਉਸ ਤੋਂ ਅਗਲੇ ਦਿਨ 30 ਅਪ੍ਰੈਲ 1986 ਨੂੰ ਸਰਕਾਰੀ ਕਮਾਂਡੋ ਜਿਹੜੇ ਰਾਜੀਵ ਗਾਂਧੀ ਉੱਥੋਂ ਦਿੱਲੀ ਤੋਂ ਭੇਜਦਾ ਹੈ ਉਹ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਦਾਖਲ ਹੁੰਦੇ ਨੇ, ਗ੍ਰਿਫਤਾਰੀਆਂ ਹੁੰਦੀਆਂ ਨੇ, ਅਖੰਡ ਪਾਠ ਭੰਗ ਹੁੰਦੇ ਨੇ। ਪਰ ਇਹ ਜਿਹੜਾ 88 ਵਾਲਾ ਸੀ ਆਪਰੇਸ਼ਨ ਦੇ ਨਾਂ ਥੱਲੇ, ਜਿਹਨੂੰ ਅਸਲ 'ਚ ਇਹ ਏਜੰਸੀਆਂ ਦਾ ਹੀ ਕੰਮ ਸੀ, ਬਹੁਤ ਸਾਰੇ ਉਹਨਾਂ ਦੇ ਹੀ ਏਜੰਟ ਸੀ ਅੰਦਰ ਵਾੜੇ ਹੋਏ ਔਰ ਉਹਨਾਂ ਤੋਂ ਗਲਤ ਕੰਮ ਕਰਵਾਏ ਗਏ ਸੀ, ਬਦਨਾਮੀ ਪੂਰੀ ਕੀਤੀ ਗਈ। ਔਰ ਫਿਰ ਉਹਨਾਂ ਨੇ ਓਪਨ ਪਬਲਿਸ਼, ਉਦੋਂ ਤੱਕ KP ਗਿੱਲ ਨੂੰ ਲੈ ਆਏ ਸੀ ਪੰਜਾਬ ਦੇ ਵਿੱਚ, ਔਰ ਉਹਨਾਂ ਨੇ ਪੂਰਾ ਉੱਤੇ ਜਿਹੜੇ ਨੇ ਸਨਾਈਪਰ ਜਿਹੜੇ ਨੇ ਬਿਠਾਏ ਹੋਏ ਛੱਤਾਂ 'ਤੇ, ਇੰਟਰਨੈਸ਼ਨਲ ਮੀਡੀਆ ਵੀ ਸੱਦਿਆ ਹੋਇਆ ਔਰ ਉਹ ਸਾਰੇ ਦੇ ਥੱਲੇ ਬਾਹਾਂ ਖੜੀਆਂ ਕਰਾ ਕੇ ਸਰੈਂਡਰ ਦੇ ਨਾਂ ਥੱਲੇ ਇਹ ਉਹ ਸਾਰਾ। ਔਰ ਉਸ ਤੋਂ ਪਹਿਲਾਂ ਪੰਜਾਬ ਦੇ ਪਿੰਡਾਂ 'ਚ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ, ਖਾਸ ਤੌਰ ਤੇ ਸੰਘਰਸ਼ ਨੂੰ, ਸਿੱਖਾਂ ਦੇ ਘਰਾਂ ਦੇ ਵਿੱਚ ਹੀ ਡੇਰੇ ਲਾ ਕੇ ਉਹਨਾਂ ਨੂੰ ਜਿਹੜਾ ਉਹ ਬੇਆਬਰੂ ਕੀਤਾ ਜਾਂਦਾ ਸੀ, ਲੁੱਟਿਆ ਜਾਂਦਾ ਸੀ। ਸੋ ਉਸ ਨੇ ਕਾਫੀ ਹੱਦ ਤੱਕ ਡੀਮੋਰਲਾਈਜ਼ ਕਰ ਦਿੱਤਾ ਸੀ। ਮੈਂ ਇਸ ਕੰਟੈਕਸਟ 'ਚ ਗੱਲ ਕਰ ਰਿਹਾ ਔਰ ਇਸ ਲਈ ਬਾਹਰ ਇੱਕ ਡੀਮੋਰਲਾਈਜੇਸ਼ਨ ਸੀ ਔਰ ਕੋਈ ਬਹੁਤਾ ਖਾਲਿਸਤਾਨ ਪ੍ਰਤੀ ਉਤਸ਼ਾਹ ਨਹੀਂ ਸੀ। ਔਰ 84 ਤੋਂ ਬਾਅਦ ਜਿਹੜਾ ਜ਼ਾਹਰ ਹੈ ਜਦੋਂ ਤੁਸੀਂ ਫਾਈਨੈਂਸਿਸ ਦੀ ਗੱਲ ਵੀ ਆਉਂਦੀ ਹੈ, ਫਿਰ ਇੱਕ ਇਲਜ਼ਾਮ ਰਾਈਟਲੀ ਔਰ ਰੋਂਗਲੀ ਸ਼ੁਰੂ ਵੀ ਹੋ ਜਾਂਦਾ ਹੈ ਕਿ ਭਾਈ ਪੈਸੇ ਆਏ ਕਿੱਥੇ ਗਏ, ਕੌਣ ਖਾ ਗਿਆ, ਸ਼ਹੀਦ ਪਰਿਵਾਰਾਂ ਦੇ ਨਾਂ ਥੱਲੇ ਕਿਹਨੂੰ ਕੀ। ਸੋ ਮੈਨੂੰ ਵੀ ਉਦੋਂ ਇਹ ਮਹਿਸੂਸ ਹੋਇਆ ਸੀ ਕਿ ਭਾਈ ਇਹ ਜਿਹੜਾ ਸਾਡਾ ਇਸ਼ੂ ਹੈ ਇਸ ਨੂੰ ਜਦੋਂ ਤੱਕ ਅਸੀਂ ਓਪਨਲੀ, ਬੇਸ਼ੱਕ ਬਿਟਰਨੈਸ ਵੀ ਪੈਦਾ ਹੋਏਗੀ, ਕੁੜਿੱਤਣ ਵੀ ਹੋਏਗੀ ਗੁਰਦੁਆਰਿਆਂ ਦੇ ਦੀਵਾਨ ਹਾਲ ਦੇ ਅੰਦਰ ਵੀ, ਲੇਕਿਨ ਸਾਨੂੰ ਵਿਚਾਰ ਚਰਚਾ ਦਾ ਜਿਹੜਾ ਹੈ ਉਹ ਜ਼ਰੂਰ ਟ੍ਰੈਂਡ ਸ਼ੁਰੂ ਕਰਨਾ ਚਾਹੀਦਾ। ਸੋ ਆਲਮੋਸਟ ਫਰਵਰੀ 92 ਤੋਂ ਲੈ ਕੇ ਫਿਰ ਅਗਲੇ ਇੱਕ ਪੂਰੇ ਸਾਲ, 1.5 ਸਾਲ ਮੈਂ ਨਾਰਥ ਅਮਰੀਕਾ ਦਾ ਹਰ ਵੱਡਾ ਛੋਟਾ ਮੁਕਾਮ ਜਿਹੜਾ ਹੈ ਉਸ ਥਾਂ ਤੱਕ ਗਿਆ। ਜ਼ਾਹਰ ਹੈ ਗੁਰਦੁਆਰਾ ਸਾਹਿਬ 'ਚ ਤਾਂ ਐਡਰੈਸ ਹੁੰਦਾ ਹੀ ਸੀ ਔਰ ਉਸ ਤੋਂ ਬਾਅਦ ਇੱਕ ਇਸ ਖੁੱਲ੍ਹਾ ਸੱਦਾ ਹੁੰਦਾ ਸੀ ਸੰਗਤ ਦੇ ਵਿੱਚ ਕਿ ਦੀਵਾਨ ਦੀ ਸਮਾਪਤੀ ਤੋਂ ਬਾਅਦ ਇਸੇ ਹਾਲ ਦੇ ਵਿੱਚ ਸਵਾਲ ਜਵਾਬ ਸੈਸ਼ਨ ਹੋਏਗਾ ਔਰ ਉਹਦੇ 'ਚ ਹਰ ਇੱਕ ਜਿਹੜਾ ਖੁੱਲ੍ਹੇ ਤੌਰ ਦੇ ਉੱਤੇ ਆਪਣੇ ਵਿਚਾਰ ਦੇ ਸਕਦਾ। ਉਹ ਘੰਟਿਆਂ ਬੱਧੀ ਚੱਲਦੇ ਸੀ, ਕਈ ਵਾਰ ਉਹਦੇ 'ਚ ਕੁੜਿੱਤਣ ਵੀ ਹੋਈ। ਲੇਕਿਨ ਮੈਨੂੰ ਹਮੇਸ਼ਾ ਇਹ ਉਦੋਂ ਵੀ ਔਰ ਅੱਜ ਵੀ ਮੈਂ ਸਮਝਦਾ ਵੀ ਸਾਡਾ ਕੇਸ, ਖਾਲਿਸਤਾਨ ਦਾ ਕੇਸ, ਇੰਨਾ ਸੱਚ, ਹੱਕ, ਇਨਸਾਫ 'ਤੇ ਆਧਾਰਿਤ ਹੈ ਕਿ ਦੁਨੀਆ ਦੀ ਕਿਸੇ ਵੀ ਕੋਰਟ ਦੀ ਇਹ ਸਕਰੂਟੀਨੀ ਨੂੰ ਸਹਿ ਸਕਦਾ ਹੈ ਔਰ ਬਿਨਾਂ ਆਵਾਜ਼ ਉੱਚੀ ਕੀਤੇ ਆ, ਬਿਨਾਂ ਕਿਸੇ ਨੂੰ ਕੋਈ ਐਕਿਊਜ਼ ਕੀਤੇ ਆ ਜਾਂ ਬਿਨਾਂ ਕੋਈ ਜਿਹੜਾ ਹੈ ਉਹ ਕਿਸੇ ਪ੍ਰਤੀ ਮੰਦ ਜ਼ੁਬਾਨ ਇਸਤੇਮਾਲ ਕੀਤੇ ਆ, ਅਸੀਂ ਆਪਣੇ ਕੇਸ ਦੀ ਵਜ਼ਾਹਤ ਕਰ ਸਕਦੇ ਹਾਂ। ਔਰ ਇਹ ਆਲਮੋਸਟ ਜਿਹੜਾ ਸਾਲ, 1.5 ਸਾਲ ਦਾ ਟੂਰ ਸੀ ਅਮਰੀਕਾ ਕੈਨੇਡਾ ਦਾ, ਜਿਹਦੇ 'ਚ ਅਸੀਂ ਕੋਸਟ ਟੂ ਕੋਸਟ ਜਿਹੜਾ ਹੈ ਉਹ ਗਏ, ਉਹਨੇ ਬਹੁਤ ਵੱਡੀ ਤਬਦੀਲੀ ਲਿਆਂਦੀ। ਔਰ ਉਸ ਪੀਰੀਅਡ ਦੇ ਵਿੱਚ ਜਿਹੜੇ ਕੁਛ ਵਿਰੋਧੀ ਸੀ, ਬਹੁਤ ਵਿਰੋਧ 'ਚ, ਜਿਨ੍ਹਾਂ ਦੇ ਕੁਛ ਐਸੇ ਸੀ ਜਿਨ੍ਹਾਂ ਦੇ ਟੱਬਰਾਂ ਨੇ ਪਿੱਛੇ ਸਫ਼ਰ ਕੀਤਾ ਸੀ ਜਾਲੀ ਕੈਟਾਂ ਰਾਹੀਂ ਔਰ ਉਹਨੂੰ ਸਿੰਘਾਂ ਦੇ ਖਾਤੇ 'ਚ ਪਾ ਕੇ ਦੇਖਦੇ ਸੀ, ਕੋਈ ਸਰਕਾਰ ਦੇ ਪ੍ਰੋਪੇਗੈਂਡੇ ਦਾ ਸ਼ਿਕਾਰ ਸੀ। ਸੋ ਵਿਰੋਧੀ ਥੋੜ੍ਹੇ ਜਿਹੇ ਉਹਨਾਂ ਦਾ ਵਿਰੋਧ ਘਟਿਆ, ਜਿਹੜੇ ਬਿਲਕੁਲ ਫੈਂਸ ਸਿਟਰ ਸੀ, ਕੋਈ ਡਿਸਾਈਡ ਨਹੀਂ ਸੀ ਕਰ ਪਾ ਰਹੇ ਕਿ ਉਹ ਹੱਕ ਦੇ ਵਿੱਚ ਨਿਤਰੇ, ਜਿਹੜੇ ਪਹਿਲਾਂ ਹੀ ਹੱਕ 'ਚ ਸੀ ਲੇਕਿਨ ਮਾਯੂਸ ਹੋਏ ਸੀ, ਉਹਨਾਂ ਦੇ ਵਿੱਚ ਨਵੀਂ ਐਨਰਜੀ ਭਰੀ ਔਰ ਅਸੀਂ 93 ਤੱਕ ਪਹੁੰਚਦੇ ਹਾਂ। ਇੱਕ ਫੁੱਲ ਸਕੇਲ ਮੂਵਮੈਂਟ ਜਿਹੜੀ ਹੈ ਉਹ ਹਰ ਪਾਸੇ ਦੇਖੀ, ਪ੍ਰੋਟੈਸਟ ਵੀ ਸ਼ੁਰੂ ਹੋਏ ਸਰਕਾਰੀ ਜ਼ਬਰ ਦੇ ਖਿਲਾਫ। ਔਰ ਫਿਰ ਇਸੇ ਪੀਰੀਅਡ 'ਚ
ਕਿਉਂਕਿ 92 ਤੋਂ 94 ਦੇ ਵਿਚਾਲੇ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦਾ ਦੌਰ ਸ਼ੁਰੂ ਹੋ ਚੁੱਕਾ ਸੀ। ਸੋ ਆਲਰੇਡੀ ਉਸ ਗੱਲ ਨੇ ਵੀ ਹੈਲਪ ਕੀਤੀ ਗੱਲ ਨੂੰ ਅੱਗੇ ਤੋਰਨ 'ਚ। ਸੋ ਇਹ ਮੈਂ ਇਸ ਲਈ ਰਿਪੀਟ ਕਰ ਰਿਹਾ ਕਿ ਅੱਜ ਵੀ ਪੰਜਾਬ ਦੇ ਵਿੱਚ ਮੈਨੂੰ ਉਹ ਮਾਹੌਲ ਨਜ਼ਰ ਆ ਰਿਹਾ ਹੈ ਜਿੱਥੇ ਕਿਸਾਨ ਮੋਰਚਾ ਇੱਕ ਟਰਨਿੰਗ ਪੁਆਇੰਟ ਬਣਿਆ। ਉਹਦੇ 'ਚ ਸਿੱਖ ਕੌਮ ਨੇ ਆਪਣੀ ਤਾਕਤ ਵੀ ਦਿਖਾਈ। 35 ਮਿਲੀਅਨ ਸਿੱਖਾਂ ਦੇ ਉਸ ਡਿਟਰਮਿਨਡ ਐਫਰਟ ਨੇ ਮੋਦੀ ਨੂੰ ਗੋਡਿਆਂ ਪਰਨੇ ਲਿਆਂਦਾ, ਖੇਤੀ ਕਾਨੂੰਨ ਵਾਪਸ ਹੋਏ। ਲੇਕਿਨ ਇਸ ਦੌਰ ਦੇ ਵਿੱਚ ਜਿਹੜਾ ਇੱਕ ਪੈਰਲਲ ਸਿੱਖ ਅਵੇਅਰਨੈਸ ਦਾ, ਖਾਸ ਤੌਰ 'ਤੇ ਦੀਪ ਸਿੱਧੂ ਔਰ ਬਾਅਦ ਦੇ ਵਿੱਚ ਸਿੱਧੂ ਮੂਸੇਵਾਲਾ, ਉਸ ਦੇ ਗੀਤਾਂ ਦੇ ਰਾਹੀਂ ਔਰ ਇੱਕ ਨੌਜਵਾਨੀ ਦੇ ਵਿੱਚ ਉਭਾਰ, ਔਰ ਜਿਸ ਦੇ ਵਿੱਚ ਅਸੀਂ ਸਮਝਦੇ ਹਾਂ ਵੀ ਡਾਇਸਪੋਰਾ ਦੇ ਵਿੱਚ ਰੈਫਰੈਂਡਮ 2020 ਦਾ ਮੂਵ ਜਿਹੜਾ ਉਦੋਂ UK 'ਚ ਸੀ, ਫਿਰ ਪੈਰਿਸ ਔਰ ਇਟਲੀ, ਰੋਮ ਤੋਂ ਹੁੰਦਾ ਹੋਇਆ ਟੋਰਾਂਟੋ ਤੱਕ ਪਹੁੰਚਿਆ। ਇਸ ਨੇ ਉਸ ਯੂਥ ਜਨਰੇਸ਼ਨ ਨੂੰ ਵੀ, ਹੁਣ ਅਸੀਂ ਜਦੋਂ ਲਗਭਗ 3 ਦਹਾਕਿਆਂ ਤੋਂ ਜ਼ਿਆਦਾ ਤੋਂ ਬਾਅਦ ਗੱਲ ਕਰ ਰਹੇ ਹਾਂ, ਉਸ ਨੂੰ ਐਨਰਜਾਈਜ਼ ਕੀਤਾ। ਔਰ ਇਹ ਟ੍ਰੈਂਡ ਪੰਜਾਬ ਦੇ ਵਿੱਚ ਇਸ ਵੇਲੇ ਇੱਕ ਚੰਗਾ ਟ੍ਰੈਂਡ ਹੈ ਜਿਸ ਦੇ ਵਿੱਚ ਸਵਾਲ ਪੁੱਛੇ ਜਾਂਦੇ ਨੇ ਔਰ ਸ਼ੰਕੇ ਵੀ ਜ਼ਾਹਰ ਕੀਤੇ ਜਾਂਦੇ ਨੇ। ਸੋਸ਼ਲ ਮੀਡੀਆ ਜ਼ਾਹਰ ਹੈ ਇੱਕ ਗੇਮ ਚੇਂਜਰ ਹੈ। ਹੁਣ ਇਸ ਸਾਰੇ ਦੌਰ ਦੇ ਵਿੱਚ ਇੱਕ ਜਿਹੜਾ ਲਫ਼ਜ਼ ਜਿਵੇਂ ਨੈਰੇਟਿਵ, ਇਹ ਮੈਨੂੰ ਚੰਗਾ ਲੱਗਦਾ ਕਿ ਬਈ, ਕਿਉਂਕਿ 90ਵਿਆਂ ਦੇ ਵਿੱਚ ਜਦੋਂ ਇਸ ਕਿਸਮ ਦਾ ਰੁਝਾਨ ਸੀ ਤਾਂ ਇੱਕ ਹਰ ਪਾਸੇ ਹੁੰਦਾ ਸੀ ਜੀ ਸਾਡਾ ਆਪਣਾ ਥਿੰਕ ਟੈਂਕ ਹੋਣਾ ਚਾਹੀਦਾ ਹੈ। ਔਰ ਫਿਰ ਉਦੋਂ ਇੱਕ ਸ਼ਾਇਰ ਉਹਨਾਂ ਨੇ ਥਿੰਕ ਟੈਂਕ ਦਾ ਪੰਜਾਬੀ ਅਨੁਵਾਦ ਕੀਤਾ ਸੀ ਸੋਚ ਸਮੁੰਦਰ, ਕਿ ਭਾਈ ਆਪਣੇ ਹੋਣ ਔਰ ਜਿਹੜੇ ਸਟ੍ਰੈਟਜੀ ਪਲਾਨ ਕਰਨ। ਸੋ ਫਿਰ ਅਸੀਂ ਜਦੋਂ 2014 ਦੇ ਵਿੱਚ ਮੋਦੀ ਕਿਆਂ ਦੇ ਕੋਲ ਪਾਵਰ ਆ ਜਾਂਦੀ ਹੈ, ਫਿਰ ਅਸੀਂ ਦੇਖਦੇ ਹਾਂ ਵੀ ਉਹਨਾਂ ਨੇ ਤਾਂ ਉਹ ਥਿੰਕ ਟੈਂਕ ਤਾਂ ਉਹਨਾਂ ਦੇ ਆਪਣੇ RSS ਦੇ 100 ਸਾਲ ਤੋਂ ਬੈਠੇ ਸੀ। ਉਹਨਾਂ ਦਾ ਸਭ ਤੋਂ ਜ਼ਿਆਦਾ ਜ਼ੋਰ ਤਾਂ 84 ਤੋਂ ਬਾਅਦ ਵੀ ਜਾਂ ਉਸ ਪੀਰੀਅਡ 'ਚ ਵੀ 80s ਦੇ ਵਿੱਚ ਵੀ ਮੀਡੀਆ ਨੇ ਹੀ ਨੈਰੇਟਿਵ ਸਿਰਜਿਆ, ਇੰਡੀਅਨ ਮੀਡੀਆ ਨੇ। ਔਰ ਸਾਡਾ ਇੱਕ ਵੱਡਾ ਤਬਕਾ ਉਸ ਦਾ ਅਸਰ ਕਬੂਲਦਾ ਸੀ, ਦੁਨੀਆ ਵੀ ਕਬੂਲਦੀ ਸੀ। ਪਰ ਜਿੰਨੀ ਫੋਰਸਫੁਲੀ ਹਿੰਦੂਤਵੀਆਂ ਨੇ ਆਪਣਾ ਹਿੰਦੂਤਵਾ ਦਾ ਨੈਰੇਟਿਵ ਔਰ ਸਿੱਖ ਮੂਵਮੈਂਟ ਔਰ ਸਾਡੇ ਆਈਕੋਨਿਕ ਫਿਗਰਸ ਨੂੰ ਜਿਹੜਾ ਉਹ ਬਿਲਕੁਲ ਹਨੇਰੇ 'ਚ ਸੁੱਟਣ ਲਈ, ਜਾਂ ਤਾਂ ਇੰਦਰਾ ਗਾਂਧੀ ਪੀਰੀਅਡ ਤਾਂ ਟੋਟਲ ਨੈਗੇਟਿਵਿਟੀ ਹੁੰਦੀ ਰਹੀ, ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ। ਇਹਨਾਂ ਨੇ ਮਿੱਥਿਆ ਕਿ ਵੀ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਵੀ ਇਹ ਵਿਰੋਧ ਕੀਤਾ, ਹੁਣ ਕਿਉਂਕਿ ਬਰਾਬਰ ਦੀ ਅਵੇਅਰ ਹੈ, ਉਹਨੂੰ ਇਗਨੋਰ ਹੀ ਕਰ ਦਿਓ। ਔਰ ਜਿਵੇਂ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ ਕਿ ਭਾਈ ਇਹ ਇੰਨੀ ਵੱਡਾ ਇਕੱਠ ਜਿਹੜਾ ਟੋਰਾਂਟੋ ਦੇ ਵਿੱਚ ਰੈਫਰੈਂਡਮ ਦੇ ਹੱਕ ਦੇ ਵਿੱਚ ਹੁੰਦਾ ਹੈ, ਉਸ ਨੂੰ ਬਿਲਕੁਲ ਗੋਲ ਕਰ ਦਿੱਤਾ ਗਿਆ, ਕਿਤੇ ਉਹਦੀ ਖਬਰ ਤੱਕ ਨਹੀਂ ਬਣਨ ਦਿੱਤੀ ਗਈ। ਔਰ ਮੇਨ ਸਟ੍ਰੀਮ ਕੈਨੇਡੀਅਨ ਮੀਡੀਆ ਜਾਂ ਈਵਨ ਰॉयटर, ਐਸੋਸੀਏਟਿਡ ਪ੍ਰੈਸ, ਇਹਨਾਂ 'ਚ ਵੀ ਸਾਨੂੰ ਦੇਖਣ 'ਚ ਨਹੀਂ ਆਇਆ। ਸੋ ਜ਼ਾਹਰ ਹੈ ਕਿ ਭਾਈ ਜਿੱਥੇ TV 84 ਪਿਛਲੇ 10 ਸਾਲ ਤੋਂ ਪੰਥ ਦੀ ਖਿਦਮਤ ਦੇ ਵਿੱਚ ਹਾਜ਼ਰ ਹੈ, ਕਿਉਂਕਿ ਸਾਡੀ ਆਵਾਜ਼ ਪੰਥ ਲਈ ਹੈ, ਪੰਥ ਵੱਲੋਂ ਹੈ, ਪੰਥ ਵਾਸਤੇ ਹੈ, ਕਿਉਂਕਿ ਹੋਰ ਤਾਂ ਥਰਡ ਸਾਡਾ ਕੋਈ ਮੋਟਿਵ ਨਹੀਂ ਹੈ। ਸੋ ਸਾਡੀ ਕੋਸ਼ਿਸ਼ ਹੈ ਵੀਰ ਚਰਨਜੀਤ ਸਿੰਘ ਜੀ ਕਿ ਅਸੀਂ ਇਸ ਨੈਰੇਟਿਵ ਨੂੰ ਹੋਰ ਵੀ ਮਜ਼ਬੂਤੀ ਦੇ ਨਾਲ, ਸਾਡੇ ਕੋਲ ਹੋਰ ਵੀ ਸਾਧਨ ਹੋਣ, ਔਰ ਤੁਹਾਡੇ ਵਰਗੇ ਵੀਰ ਜਦੋਂ ਸਪਾਂਸਰ ਕਰਦੇ ਨੇ ਪ੍ਰੋਗਰਾਮ ਨੂੰ, ਤੇ ਸਾਡੀ ਗੱਲ ਜਿਹੜੀ ਹੈ ਉਹ ਹੋਰ ਦੂਰ ਤੱਕ ਜਾਣ ਦੀ ਜਿਹੜੀ ਸਾਨੂੰ ਹਿੰਮਤ ਮਿਲਦੀ ਹੈ। ਔਰ ਤੁਹਾਡਾ ਇਸ ਦੇ ਲਈ ਬਹੁਤ-ਬਹੁਤ ਸ਼ੁਕਰੀਆ। ਹੁਣ ਗੱਲ ਕਿਉਂਕਿ ਸ਼ੁਰੂ ਵੀ ਨੈਰੇਟਿਵ ਤੋਂ ਔਰ ਸਟਰਗਲ ਔਰ ਬਹੁਤ ਕੁਝ ਤਾਂ ਇਸ ਪਹਿਲੇ ਹਿੱਸੇ 'ਚ ਹੀ ਆ ਗਿਆ। ਹੁਣ ਗੱਲ ਕਰੀਏ 20 ਸਤੰਬਰ 1981 ਦੀ। ਹੁਣ 20 ਸਤੰਬਰ 1981 ਆਲਮੋਸਟ 41 ਸਾਲ ਬਣ ਜਾਂਦੇ ਨੇ। ਔਰ ਕਈ ਵਾਰ ਜਦੋਂ ਤੁਸੀਂ, ਕੱਲ੍ਹ ਮੈਂ ਕਿਸੇ ਦਾ ਪੜ੍ਹ ਰਿਹਾ ਸੀ ਕਿ ਵੀ ਜਦੋਂ ਕਿਸੇ ਇਨਸਾਨ ਦੇ ਲਾਸਟ ਸਮਾਂ ਆਉਂਦਾ ਹੈ ਜਾਂ ਉਸ ਦੇ ਅਖੀਰਲਾ ਵਕਤ ਚੱਲ ਰਿਹਾ ਹੁੰਦਾ ਹੈ, ਤੇ ਉਸ ਦੇ ਅੰਦਰ ਕੀ ਚੱਲ ਰਿਹਾ ਹੁੰਦਾ, ਹਰ ਇੱਕ ਨੇ ਆਪੋ ਆਪਣੇ ਜਿਹੜੇ ਨੇ ਕੋਈ ਬਿਆਨ ਕਰ ਸਕੇ, ਕਿਸੇ ਨੇ ਕੀ। ਲੇਕਿਨ ਇੱਕ ਪਾਰਟ ਜਿਹੜਾ ਉਹ ਹਰ ਇੱਕ ਨੇ ਬਿਆਨਿਆ ਕਿ ਵੀ ਉਹਨਾਂ ਨੂੰ ਫਿਰ ਉਹ ਜਿਹੜਾ ਬਚਪਨ ਤੋਂ ਲੈ ਕੇ ਜਿਹੜਾ ਸਾਰਾ ਸਫ਼ਰ ਹੈ ਉਹ ਇੱਕ ਰੀਲ ਵਾਂਗ ਤੁਹਾਡੇ ਅੰਦਰ ਸ਼ੁਰੂ ਹੋ ਜਾਂਦਾ ਹੈ ਕਿ ਤੁਸੀਂ ਕਿੱਥੇ, ਤੁਹਾਡੀ ਜਨਮ ਭੂਮੀ ਕਿੱਥੇ, ਕੀ ਕਿਹਨਾਂ ਹਾਲਾਤਾਂ 'ਚ ਪਲੇ, ਕਿੱਥੇ ਗਏ, ਕੀ ਆਏ, ਕੌਣ ਮਿਲਿਆ। ਔਰ ਉਹ ਤੁਸੀਂ ਜਾਗਤ ਹਾਲਤ ਦੇ ਵਿੱਚ ਹੁੰਦੇ ਹੋ,
ਅੱਧ ਜਾਗਤ ਦੇ ਵਿੱਚ, ਪਰ ਉਹ ਤੁਹਾਨੂੰ ਜਿਹੜਾ ਹੈ ਉਹ ਲਗਾਤਾਰਤਾ ਨਾਲ ਤੁਸੀਂ ਉਸ ਸਫ਼ਰ ਨੂੰ ਤੈਅ ਕਰ ਰਹੇ ਹੁੰਦੇ ਹੋ। ਔਰ ਉਹ ਜਿਹੜਾ ਇੰਨੇ ਵਰ੍ਹਿਆਂ ਦਾ ਸਫ਼ਰ ਹੈ 70-80 ਸਾਲ ਦਾ, ਜੇ ਅਸੀਂ ਭਰਪੂਰ ਉਮਰ 'ਚ ਕਹਿਣਾ ਹੋਏ, ਉਹ ਇੱਕ ਬਰੀਫ ਰੀਲ ਦੇ ਵਿੱਚ ਬੰਦ ਹੋਇਆ ਹੁੰਦਾ ਹੈ। ਔਰ ਬਹੁਤ ਵਾਰ ਮੈਨੂੰ ਲੱਗਦਾ ਕਿ ਵੀ ਇਹ ਜਿਹੜੇ ਪੁਰਾਣੇ ਕੁਛ ਸੀ ਕਿ ਜੀ ਉਹ ਬੈਠੇ ਹੁੰਦੇ ਨੇ ਦੋ ਚਿੱਤਰ ਗੁਪਤ, ਜਿਸ ਨੂੰ ਕਬੀਰ ਸਾਹਿਬ ਨੇ ਵੀ ਆਪਣੇ ਇੱਕ ਸ਼ਬਦ ਦੇ ਵਿੱਚ ਕਿਹਾ ਹੈ ਕਿ ਭਈ ਘਰੀ ਘਰੀ ਕਾ ਲੇਖਾ ਮੰਗੈ ਕਾਇਤ ਚੇਤੂ ਨਾਉ, ਕਿ ਵੀ ਇੱਕ ਦਾ ਨਾਂ ਕਾਇਤ ਹੈ, ਇੱਕ ਦਾ ਚੇਤੂ ਹੈ। ਔਰ ਇਹ ਪੁਰਾਣਾ ਲੋਕਾਂ ਦਾ ਲੋਕ ਬਿਲੀਫ ਸੀ ਕਿ ਜੀ ਅੰਦਰ ਦੋ ਦੂਤ ਬੈਠੇ, ਜੋ ਤੁਸੀਂ ਕਰ ਰਹੇ ਹੁੰਦੇ ਹੋ ਹੁੰਦਾ। ਹੁਣ ਜਦੋਂ ਤੱਕ ਤਾਂ ਇਹ ਡਿਜੀਟਲ ਸਿਸਟਮ ਨਹੀਂ ਸੀ ਆਇਆ ਔਰ ਇਹ ਕਿੰਨੇ ਗੀਗਾਬਾਈਟ ਮੈਮਰੀ ਹੈ ਤੇ ਕਿੰਨਾ ਉਦੋਂ ਲੱਗਦਾ ਸੀ ਵੀ ਸਿਆਹੀ ਡੋਬੂ ਕਿੱਥੇ ਰੱਖਦੇ ਹੋਣੇ ਨੇ, ਲਿਖ ਕੇ ਕਾਗਜ਼ ਕਿੱਥੇ ਇਕੱਠੇ ਕਰਦੇ ਹੁੰਦੇ ਨੇ। ਪਰ ਹੁਣ ਸਮਝ ਆ ਗਿਆ ਵੀ ਨਹੀਂ, ਇਹ ਜੇ ਬੰਦੇ ਦੇ ਬਣਾਏ ਦਿਮਾਗ ਚੋਂ ਅੱਗੋਂ ਇਹ ਨਿਕਲਿਆ ਤੇ ਉਹ ਤਾਂ ਉਹਨਾਂ ਨੇ ਜਿੰਨੇ ਮਰਜ਼ੀ ਗੀਗਾਬਾਈਟ ਦੀ ਮੈਮਰੀ ਜਿਹੜੀ ਆ ਉਹ ਸਟੋਰ ਕੀਤੀ ਹੁੰਦੀ ਹੈ, ਉਹ ਤਾਂ ਆਲਰੇਡੀ ਨਰਵ ਸੈਲਸ ਦੇ ਵਿੱਚ ਹੀ ਤੁਹਾਡੀ ਮੈਮਰੀ ਪਈ ਹੁੰਦੀ ਹੈ। ਉਹਦੇ ਤੇ ਕਲਿੱਕ ਵੱਜਣ ਦੀ ਲੋੜ ਹੈ ਤੇ ਉਹ ਸਾਰੀ ਰੀਲ ਜਿਹੜੀ ਹੈ ਉਹ ਸ਼ੁਰੂ ਹੋ ਜਾਂਦੀ ਹੈ। ਸਿਆਸੀ ਘਟਨਾਵਾਂ ਜਾਂ ਈਵਨ ਸਮਾਜਿਕ ਘਟਨਾਵਾਂ ਬਾਰੇ ਤੁਹਾਡੀ ਕਰੰਟ ਮੈਮਰੀ ਤੁਹਾਨੂੰ ਕਈ ਵਾਰ ਪਿੱਛੇ ਲੈ ਜਾਂਦੀ ਹੈ, ਕਿਉਂਕਿ ਜਦੋਂ ਤੁਸੀਂ ਡੇ ਟੂ ਡੇ 'ਚ ਉਲਝ ਜਾਂਦੇ ਹੋ ਤੇ ਤੁਹਾਨੂੰ ਹੁੰਦਾ ਨਹੀਂ। ਔਰ ਮੈਂ ਜਦੋਂ 20 ਸਤੰਬਰ ਅੱਜ ਸਵੇਰੇ ਉੱਠਦੇ ਆਇਆ ਤਾਂ ਮੈਨੂੰ ਆਇਆ ਖਿਆਲ, ਮੈਂ ਕਿਹਾ 20 ਸਤੰਬਰ ਦਾ ਕੋਈ ਖਾਸ ਸਬੰਧ ਹੈ। ਫਿਰ ਇੱਕਦਮ ਦੂਸਰਾ ਕਲਿੱਕ ਹੋਇਆ ਕਿ ਵੀ 20 ਸਤੰਬਰ 1981 ਦਾ ਤੇ ਉਹ ਦਿਨ ਹੈ ਜਿੱਦਣ ਅਸੀਂ ਸਕੂਟਰਾਂ ਦੇ ਉੱਤੇ ਜਲੰਧਰ ਤੋਂ ਚੌਂਕ ਮਹਿਤਾ ਪਹੁੰਚੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼, ਔਰ ਚਾਰ ਚੁਫੇਰੇ ਗੱਡੀਆਂ ਬੰਦ ਸੀ, ਬੱਸਾਂ ਬੰਦ ਸੀ, ਔਰ ਅੱਗੇ ਜਿਹੜਾ ਲੱਖਾਂ ਦਾ ਇਕੱਠ। ਔਰ ਉਸ ਤੋਂ ਪਹਿਲਾਂ ਜਿਹੜਾ ਸਾਰਾ ਇੱਕ ਮੀਡੀਆ ਬਿਲਟ ਹੋਇਆ ਸੀ ਨੈਰੇਟਿਵ ਕਿ ਜੀ ਕਿਵੇਂ ਜਿਹੜਾ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੂੰ ਲਾਲਾ ਜਗਤ ਨਾਰਾਇਣ, ਕਿਉਂਕਿ ਪੰਜਾਬ ਦੇ ਵਿੱਚ ਜੇ ਅਸੀਂ ਧਾਰਮਿਕ ਔਰ ਸਿਆਸੀ ਸਟਰਗਲਸ ਦੀ ਗੱਲ ਕਰੀਏ ਤੇ ਫਿਰ ਇਹ ਦੋਨੋਂ ਪਾਸਿਓਂ ਧਾਰਮਿਕ ਤਾਂ ਜੇ ਕਹਿਣਾ ਹੋਏ ਕਿ ਕਰੰਟ ਸਟਰਗਲ ਵੱਲ ਜਿਹੜਾ ਪਹਿਲਾ ਸਟੈਪ ਜਾਂ ਪਹਿਲਾ ਟਰਨਿੰਗ ਪੁਆਇੰਟ ਉਹ ਤਾਂ ਫਿਰ 13 ਅਪ੍ਰੈਲ 1978 ਹੈ, ਜਿਸ ਦਿਨ ਵਿਸਾਖੀ ਵਾਲੇ ਦਿਨ ਪੰਜਾਬ 'ਚ ਅਕਾਲੀਆਂ ਦੀ ਹਕੂਮਤ, ਸ੍ਰੀ ਅੰਮ੍ਰਿਤਸਰ ਸ਼ਹਿਰ ਖਾਲਸਾ ਸਾਜਨਾ ਦਿਵਸ ਔਰ ਸ਼ਹੀਦ ਭਾਈ ਫੌਜਾ ਸਿੰਘ ਔਰ ਉਹਨਾਂ ਦੇ 12 ਹੋਰ ਸਾਥੀ ਅਖੰਡ ਕੀਰਤਨੀ ਜਥੇ ਔਰ ਦਮਦਮੀ ਟਕਸਾਲ ਦੋਨਾਂ ਦੇ ਸਿੰਘ ਉਹਦੇ ਵਿੱਚ ਮੌਜੂਦ ਸਨ। ਕਿਵੇਂ ਉਹਨਾਂ ਨੂੰ ਨਰਕਧਾਰੀਆਂ ਦੇ ਵੱਲੋਂ ਸ਼ਹੀਦ ਕੀਤਾ ਗਿਆ ਔਰ ਉਹ ਨਰਕਧਾਰੀ ਜਿਨ੍ਹਾਂ ਨੂੰ ਅੰਮ੍ਰਿਤਸਰ ਸ਼ਹਿਰ 'ਚ ਇਕੱਠ ਕਰਨ ਦਾ ਜਿਹੜਾ ਉਹ ਇਜਾਜ਼ਤ ਦਿੱਤੀ ਗਈ, ਹਥਿਆਰਾਂ ਦੇ ਨਾਲ ਉਹ ਲੈਸ ਸਨ ਔਰ ਪੀਸਫੁਲ ਅੰਦਾਜ਼ ਦੇ ਵਿੱਚ ਇਹ ਸਿੰਘ ਪ੍ਰੋਟੈਸਟ ਦੇ ਲਈ ਅੱਗੇ ਗਏ ਔਰ ਉਹਨਾਂ ਨੂੰ ਗੋਲੀਆਂ ਦੇ ਨਾਲ ਭੁੰਨਿਆ ਗਿਆ। 13 ਸਿੰਘ ਸ਼ਹੀਦ ਹੋਏ ਔਰ ਦਰਜਨਾਂ ਹੋਰ ਜ਼ਖਮੀ ਹੋਏ। ਸੋ ਇਹ ਪਹਿਲਾ ਜਿਹੜੀ ਦਿੱਲੀ ਸਟੇਟ ਹੈ ਉਹਨਾਂ ਨੇ ਗੁਰੂ ਡਮ ਦੇ ਥਰੂ ਜਿਹੜੀ ਹੈ ਪ੍ਰੋਕਸੀ ਵਾਰ ਧਾਰਮਿਕ ਤੌਰ, ਕਿਉਂਕਿ ਇਸੇ ਗੁਰੂ ਡਮ ਨੂੰ 47 ਤੋਂ ਬਾਅਦ ਉਹਨਾਂ ਨੇ ਰਾਧਾ ਸੁਆਮੀ, ਨਿਰੰਕਾਰੀ, ਇਹ ਸਾਰੇ ਇਹਨਾਂ ਦੇ ਹੀ ਖੜੇ ਕੀਤੇ ਹੋਏ ਸੀ। ਇਹ ਧਾਰਮਿਕ ਪਾਰਟ ਤੋਂ ਅਸੀਂ ਇਸ ਸਟਰਗਲ ਦੀ ਸ਼ੁਰੂਆਤ ਦੇਖਦੇ ਔਰ ਇਸ ਚੋਂ ਫਿਰ ਇੱਕ ਪਾਸੇ ਬੱਬਰ ਖਾਲਸਾ ਜਥੇਬੰਦੀ ਵੀ ਨਿਕਲਦੀ ਹੈ ਉਸੇ ਦੌਰ ਦੇ ਵਿੱਚ, ਔਰ ਸੰਤ ਪਿੰਡਰਾਂ ਵਾਲੇ ਜਿਹੜੇ 1977 ਦੇ ਵਿੱਚ ਜਿਨ੍ਹਾਂ ਨੂੰ ਦਮਦਮੀ ਟਕਸਾਲ ਦੀ ਸੇਵਾ ਸੰਭਾਲ ਮਿਲੀ ਸੀ, ਔਰ ਉਸ ਤੋਂ ਪਹਿਲਾਂ ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇਸ ਨਿਰੰਕਾਰੀ ਨਕਲੀ ਨਿਰੰਕਾਰੀ ਡੇਂਜਰ ਨੂੰ ਪਛਾਣਦਿਆਂ ਇਹਨਾਂ ਨੂੰ ਕਨਫਰੰਟ ਕਰਨਾ ਸ਼ੁਰੂ ਕੀਤਾ ਸੀ। ਕਿਉਂਕਿ ਉਹਨਾਂ ਜ਼ਮਾਨਿਆਂ 'ਚ ਗੁਰਦਾਸਪੁਰ ਦੇ ਵਿੱਚ ਜਿਹੜਾ ਡਿਪਟੀ ਕਮਿਸ਼ਨਰ ਨਿਰੰਜਨ ਸਿੰਘ ਸੀ ਨਿਰੰਕਾਰੀ ਸੀ, ਔਰ ਇਹ ਜਿਹੜੀ ਜਿੱਥੋਂ ਸੰਤ ਕਰਤਾਰ ਸਿੰਘ ਹੋਰਾਂ ਨੇ ਇਹ ਸਾਰੀ ਵੰਗਾਰ ਪਾਈ ਔਰ ਇਹਨਾਂ ਦੇ ਨਿਰੰਕਾਰੀ ਭਵਨਾਂ ਦੇ ਖਿਲਾਫ ਪ੍ਰੋਟੈਸਟ ਔਰ ਇਹਨਾਂ ਦੇ ਉਸ ਫਰੇਬ ਸਮਾਗਮਾਂ ਨੂੰ ਰੋਕਣ ਦਾ ਯਤਨ ਸੀ, ਸੰਤ ਪਿੰਡਰਾਂ ਵਾਲਿਆਂ ਨੇ ਉਸ ਨੂੰ ਹੀ ਅੱਗੇ ਤੋਰਨ ਦੀ ਕੋਸ਼ਿਸ਼ ਕੀਤੀ। ਔਰ 13 ਅਪ੍ਰੈਲ 1978 ਦਾ ਜਿਹੜਾ ਦਿਨ ਸੀ ਉਹ ਖਾਸ ਤੌਰ 'ਤੇ ਫਿਰ ਇੱਕ ਟਰਨਿੰਗ ਪੁਆਇੰਟ ਬਣਿਆ। ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ ਸੰਤ ਪਿੰਡਰਾਂ ਵਾਲਿਆਂ ਦੀ ਸ਼ਖਸੀਅਤ ਦਾ ਉਭਾਰ ਵੀ ਹੋਇਆ ਔਰ ਉਸ ਪੀਰੀਅਡ ਦੇ ਵਿੱਚ ਜਿਹੜਾ ਦਿੱਲੀ 'ਚ ਮੁਰਾਰਜੀ ਦੇਸਾਈ ਦੀ ਹਕੂਮਤ ਸੀ, ਜਨਤਾ ਪਾਰਟੀ ਦੀ ਗਵਰਨਮੈਂਟ ਸੀ ਔਰ ਇਹ ਉਹ ਦੌਰ ਸ਼ੁਰੂ ਹੁੰਦਾ। ਪਰ ਜੇ ਇਸ ਮੂਵਮੈਂਟ ਦਾ ਸਿਆਸੀ ਔਰ ਖਾਸ ਤੌਰ 'ਤੇ ਕਿਵੇਂ ਉਸ 'ਤੇ, ਕਿਉਂਕਿ ਉਦੋਂ ਤੱਕ ਲੜਾਈ ਸਿੱਧੇ ਤੌਰ 'ਤੇ ਸਟੇਟ ਦੇ ਨਾਲ ਹੀ ਸੀ ਔਰ ਉਸ ਦਾ
ਸਟੇਟ ਵੱਲੋਂ ਜਿਹੜਾ ਉਹ ਪੂਰੀ ਪੈਟਰਨੇਜ ਦਿੱਤੀ ਗਈ ਨਿਰੰਕਾਰੀਆਂ ਨੂੰ। ਲੇਕਿਨ ਇਸ ਨਿਰੰਕਾਰੀ ਮੂਵਮੈਂਟ ਦਾ ਇੱਕ ਹਿੱਸਾ ਸੀ ਕਿ ਉਸ ਵੇਲੇ ਨਿਰੰਕਾਰੀਆਂ ਦੀ ਸਟੇਜ ਤੇ ਲਾਲਾ ਜਗਤ ਨਾਰਾਇਣ ਜਿਹੜਾ ਕਿ ਨਫ਼ਰਤ ਦਾ ਵਪਾਰੀ ਜਿਹੜਾ ਅਖਬਾਰ ਸਮੂਹ ਸੀ ਜਲੰਧਰ ਦੇ ਵਿੱਚ, ਜਿਨ੍ਹਾਂ ਦੇ ਵਿੱਚ ਹਿੰਦ ਸਮਾਚਾਰ, ਪੰਜਾਬ ਕੇਸਰੀ ਔਰ ਬਾਅਦ ਦੇ ਵਿੱਚ ਨਿਰੰਕਾਰੀਆਂ ਦੇ ਪੈਸੇ ਨਾਲ ਜਗਬਾਣੀ ਨਾਂ ਦੀ ਅਖਬਾਰ ਵੀ ਸ਼ੁਰੂ ਕੀਤੀ ਗਈ, ਉਹਨਾਂ ਨੇ ਖੁੱਲ੍ਹ ਕੇ ਔਰ ਉੱਥੇ ਸਟੇਜ ਤੇ ਵੀ ਮੌਜੂਦ ਸੀ, ਨਿਰੰਕਾਰੀਆਂ ਦੇ ਹੱਕ ਦੇ ਵਿੱਚ ਸਟੇਟਮੈਂਟ ਵੀ ਦਿੱਤੀ, ਵਿਟਨੈਸ ਸੀ ਬਣਿਆ ਜਦੋਂ ਕਰਨਾਲ ਇਹ ਕੇਸ ਟ੍ਰਾਂਸਫਰ ਕੀਤਾ ਗਿਆ। ਔਰ ਇਹ ਤਿੰਨੋਂ ਹੀ ਅਦਾਰੇ, ਜਿਹੜਾ ਜਗਬਾਣੀ ਬਾਅਦ 'ਚ ਆਇਆ, ਪਹਿਲਾਂ ਉਰਦੂ ਹਿੰਦ ਸਮਾਚਾਰ ਔਰ ਪੰਜਾਬ ਕੇਸਰੀ, ਉਹਦੇ 'ਚ ਖੁੱਲ੍ਹ ਕੇ ਸਿੱਖ ਕੌਮ ਦੇ ਖਿਲਾਫ, ਅਕਾਲ ਤਖਤ ਦੇ ਖਿਲਾਫ ਔਰ ਜਥੇਦਾਰ ਗੁਰਦਿਆਲ ਸਿੰਘ ਜਨੋਹਾ ਉਦੋਂ ਅਮਰੀਕਾ ਆਏ ਸੀ ਉਹਨਾਂ ਦਿਨਾਂ 'ਚ, ਉਹਨਾਂ ਦੇ ਖਿਲਾਫ ਬਹੁਤ ਕੁਝ ਕਿਹਾ ਗਿਆ। ਔਰ ਇਹ ਪਾਰਟ ਸੀ ਕਿ ਵੀ ਪੰਜਾਬ ਦੇ ਇਹੀ ਤਬਕਾ ਆਰੀਆ ਸਮਾਜੀ ਜਿਨ੍ਹਾਂ ਨੇ 1951 ਦੇ ਵਿੱਚ ਸਭ ਤੋਂ ਪਹਿਲਾਂ ਮੁਹਿੰਮ ਸ਼ੁਰੂ ਕੀਤੀ ਸੀ ਕਿ ਭਾਈ ਆਪਣੀ ਮਾਂ ਬੋਲੀ ਪੰਜਾਬੀ ਨਾ ਲਿਖਾਓ, ਹਿੰਦੀ ਲਿਖਾਓ। ਔਰ ਉਹਦੇ ਨਾਲ ਇਹ ਜਦੋਂ ਧਾਰਮਿਕ ਤੌਰ ਦੇ ਉੱਤੇ ਇਹਨਾਂ ਵੱਲੋਂ ਵੀ ਖੁੱਲ੍ਹ ਕੇ ਜਿਹੜਾ ਉਹ ਨਿਰੰਕਾਰੀਆਂ ਦੀ ਜ਼ਬਾਨ ਹੀ ਬੋਲੀ ਗਈ, ਰਾਦਰ ਮੋਰ ਲਾਇਲ ਦੈਨ ਦਾ ਕਿੰਗ ਵਾਂਗ ਹੋਏ, ਤੇ ਫਿਰ ਇਹ ਜਗਤ ਨਾਰਾਇਣ ਵੀ ਜਿਹੜਾ ਨਿਸ਼ਾਨੇ ਤੇ ਆਇਆ। ਔਰ ਇਵੈਂਚੁਅਲੀ ਦੋ ਸਿੱਖ ਨੌਜਵਾਨਾਂ ਨੇ ਲਾਲਾ ਜਗਤ ਨਾਰਾਇਣ ਨੂੰ ਸਜ਼ਾ ਯਾਫਤਾ ਕਰ ਦਿੱਤਾ। ਹੁਣ ਕਿਉਂਕਿ ਪਿੰਡਾਂ ਵਾਲਿਆਂ ਦਾ ਉਭਾਰ ਹੋ ਰਿਹਾ ਸੀ, ਆਲਰੇਡੀ ਨਿਰੰਕਾਰੀਆਂ ਨੂੰ ਸਜ਼ਾ ਦੇਣ ਦੀ, ਕਿਉਂਕਿ 13 ਸਿੰਘ ਸ਼ਹੀਦ ਹੋਏ ਸੀ, ਸੋ ਇਹ ਬਿਨਾਂ ਕਿਸੇ ਠੋਸ ਸਬੂਤ ਦੇ ਲਾਲਾ ਜਗਤ ਨਾਰਾਇਣ ਦੀ ਗ੍ਰਿਫਤਾਰੀ, ਲਾਲਾ ਜਗਤ ਨਾਰਾਇਣ ਦੇ ਕਤਲ ਦੇ ਲਈ ਸੰਤ ਪਿੰਡਾਂ ਵਾਲਿਆਂ ਦੀ ਗ੍ਰਿਫਤਾਰੀ ਦੇ ਆਰਡਰ ਕੱਢ ਦਿੱਤੇ ਗਏ। ਉਹਨਾਂ ਨੂੰ ਜਿਹੜਾ ਇਹਦੇ 'ਚ ਪ੍ਰਾਈਮ ਸਸਪੈਕਟ ਮਿਥਿਆ ਗਿਆ। ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ ਉਹਨਾਂ ਨੂੰ ਫੜਨ ਦੇ ਲਈ ਜਿਹੜਾ ਉਹ ਛਾਪਾਮਾਰੀ, ਹਾਲਾਂ ਉਹ ਤਾਂ ਓਪਨ ਦੇ ਵਿੱਚ ਪ੍ਰਚਾਰ ਕਰਦੇ ਸੀ, ਉਹ ਚੰਦੋ ਕਲਾਂ ਹਰਿਆਣੇ ਦੇ ਵਿੱਚ ਸੀ, ਔਰ ਉੱਥੇ ਉਹਨਾਂ ਨੂੰ ਫੜਨ ਦੇ ਲਈ ਜਿਹੜਾ ਉਹ ਪੁਲਿਸ ਫੋਰਸ DR ਭੱਟੀ ਔਰ ਦੂਜੇ ਤੀਜੇ ਉਹ ਉੱਥੋਂ ਨਿਕਲ ਚੁੱਕੇ ਸੀ। ਔਰ ਜਿਵੇਂ ਫਿਰ ਉੱਥੇ ਉਹਨਾਂ ਨੇ ਜਿਹੜਾ ਜਥਾ ਸੀ, ਜਿਹਦੇ ਛੋਟੇ ਛੋਟੇ ਬੱਚੇ, ਉਹਨਾਂ ਨੂੰ ਫੜ ਕੇ ਅਰੈਸਟ ਕਰਕੇ ਟੌਰਚਰ ਕੀਤਾ। ਔਰ ਸਭ ਤੋਂ ਵੱਡਾ ਗੁਨਾਹ ਸੀ ਕਿ ਦਮਦਮੀ ਟਕਸਾਲ ਦੀਆਂ 2 ਬੱਸਾਂ ਜਿਨ੍ਹਾਂ ਦੇ ਵਿੱਚ ਜਿਹੜੇ ਨੇ ਸੈਂਚੀਆਂ ਸੀ ਗੁਰੂ ਗ੍ਰੰਥ ਸਾਹਿਬ ਦੀਆਂ, ਗੁਟਕੇ ਸੀ, ਉਹਨਾਂ ਨੂੰ ਅਗਨ ਭੇਟ ਕਰ ਦਿੱਤਾ ਗਿਆ। ਔਰ ਇਹ ਮੈਂ ਸਮਝਦਾ ਵੀ ਸ਼ੁਰੂਆਤ ਸੀ, ਔਰ ਸੰਤ ਪਿੰਡਾਂ ਵਾਲੇ ਜਿਹੜੇ ਨੇ ਉਹ ਉੱਥੋਂ ਨਿਕਲ ਚੁੱਕੇ ਸੀ ਚੰਦੋ ਕਲਾਂ ਤੋਂ, ਔਰ ਉਸ ਤੋਂ ਬਾਅਦ ਇਹ ਕਾਰਵਾਈ ਜਿਹੜੀ ਹੈ ਕੀਤੀ ਗਈ। ਸੰਤ ਆਪਣੇ ਹੈੱਡਕੁਆਟਰ ਪਹੁੰਚ ਗਏ ਸੀ ਗੁਰਦਰਸ਼ਨ ਪ੍ਰਕਾਸ਼, ਔਰ ਫਿਰ ਸੰਤਾਂ ਨੇ ਐਲਾਨ ਕੀਤਾ ਸੀ ਕਿ ਭਾਈ ਤੁਹਾਨੂੰ ਇਹ ਜੋ ਤੁਸੀਂ ਕੀਤਾ ਹੈ ਨਾ ਕਾਬਲੇ ਮੁਆਫੀ ਹੈ, ਪੱਟੀ ਨੂੰ ਵੀ, ਔਰ ਵੀ ਤੁਹਾਨੂੰ ਤਾਂ ਸਜ਼ਾ ਯਾਫਤਾ ਪੰਥ ਕਰੇਗਾ ਹੀ ਕਰੇਗਾ, ਪਰ ਅਸੀਂ 20 ਸਤੰਬਰ ਨੂੰ ਗ੍ਰਿਫਤਾਰੀ ਦੇਵਾਂਗੇ ਇਸ ਸਥਾਨ ਤੇ। ਔਰ ਹੁਣ ਜੇ ਅਸੀਂ ਉਸ ਪੀਰੀਅਡ ਨਾਲ ਰਲਾ ਕੇ ਦੇਖੀਏ, ਵਕਤ ਨਹੀਂ ਹੈ ਮੇਰੇ ਕੋਲ ਨੇ, ਅਦਰਵਾਈਜ਼ ਇੰਨੇ ਕੁ ਰੈਫਰੈਂਸਿਸ ਮੇਰੇ ਮਾਈਂਡ 'ਚ ਆ ਰਹੇ ਨੇ ਕਿ ਈਵਨ ਵੈਸਟਰਨ ਕਮਾਂਡ ਦਾ ਲੈਫਟੀਨੈਂਟ ਜਨਰਲ ਸਿਨਹਾ ਜਿਹੜਾ ਸੀਨੀਅਰ ਸੀ ਔਰ ਬਾਅਦ 'ਚ ਉਹਨੂੰ ਜਨਰਲ ਨਹੀਂ ਬਣਾਇਆ ਗਿਆ, ਕਿਉਂਕਿ ਈਵਨ ਇਸ ਪੀਰੀਅਡ 'ਚ ਸੰਤ ਪਿੰਡਾਂ ਵਾਲਿਆਂ ਨੂੰ ਗ੍ਰਿਫਤਾਰ ਕਰਨ ਦੇ ਲਈ, ਟੈਂਕਾਂ ਦਾ ਇਸਤੇਮਾਲ ਕਰਨ ਦੇ ਲਈ ਲੈਫਟੀਨੈਂਟ ਜਨਰਲ ਸਿਨਹਾ ਨੂੰ ਉਸ ਵੇਲੇ ਦੇ ਚੀਫ ਮਿਨਿਸਟਰ ਦਰਬਾਰਾ ਸਿੰਘ ਦੇ ਚੀਫ ਸੈਕਟਰੀ ਨੇ ਕਾਲ ਕੀਤਾ, ਔਰ ਫਿਰ ਈਵਨ ਡਿਫੈਂਸ ਮਿਨਿਸਟਰ ਨੇ ਕਾਲ ਕੀਤਾ ਦਿੱਲੀ 'ਚ। ਉਹਨੇ ਕਿਹਾ ਵੀ ਨਹੀਂ, ਆਪਣੇ ਲੋਕਾਂ ਦੇ ਖਿਲਾਫ ਜਿਹੜਾ ਉਹ ਫੌਜ ਦੀ ਵਰਤੋਂ ਨਹੀਂ ਹੋ ਸਕਦੀ। ਔਰ ਇਵੈਂਚੁਅਲੀ ਸੀਨੀਅਰ ਹੋਣ ਦੇ ਬਾਵਜੂਦ ਸਿਨਹਾ ਨੂੰ ਉਹਨਾਂ ਨੇ ਜਨਰਲ ਨਹੀਂ ਬਣਾਇਆ ਔਰ ਰਿਜ਼ਾਈਨ ਕਰਕੇ ਉਹ ਚਲਾ ਗਿਆ। ਸੋ ਇਹ ਜਦੋਂ ਅਸੀਂ ਜੂਨ 84 ਦੇਖਦੇ ਹਾਂ, ਤੇ ਉਸ ਤੋਂ ਪਹਿਲਾਂ ਜਿਹੜਾ ਇਹ ਉਦੋਂ ਤੱਕ 81 ਦੀ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਇਹ ਵਾਕਿਆ ਵਾਲੀ, ਤੇ ਉਦੋਂ ਇੰਦਰਾ ਗਾਂਧੀ ਵਾਪਸ ਪਾਵਰ 'ਚ ਆ ਚੁੱਕੀ ਸੀ ਦਿੱਲੀ 'ਚ। ਪੰਜਾਬ ਦੇ ਵਿੱਚ ਚੀਫ ਮਿਨਿਸਟਰ ਦਰਬਾਰਾ ਸਿੰਘ ਸੀ, ਔਰ ਇੰਦਰਾ ਗਾਂਧੀ ਨੇ ਆਲਰੇਡੀ, ਕਿਉਂਕਿ ਐਮਰਜੈਂਸੀ ਦੇ ਦੌਰਾਨ ਸਿੱਖਾਂ ਨੇ ਮੋਰਚਾ ਲਾ ਕੇ 45,000 ਤੋਂ ਜ਼ਿਆਦਾ ਗ੍ਰਿਫਤਾਰੀਆਂ ਦਿੱਤੀਆਂ ਸੀ ਔਰ ਉਹਨੂੰ ਚੈਲੰਜ ਕੀਤਾ ਸੀ। ਸੋ ਸਿੱਖਾਂ ਨੂੰ ਸਬਕ ਸਿਖਾਉਣ ਦਾ ਫੈਸਲਾ ਉਸ ਪੀਰੀਅਡ 'ਚ 80s ਜਦੋਂ ਇੰਦਰਾ ਗਾਂਧੀ ਵਾਪਸ ਪਾਵਰ 'ਚ ਆਉਂਦੀ ਹੈ ਉਹਨੇ ਕਰ ਲਿਆ ਸੀ। ਔਰ ਇਹ ਜਦੋਂ ਹੁਣ ਅਸੀਂ 20 ਸਤੰਬਰ ਦੇ ਹਵਾਲੇ ਨਾਲ ਅਸੀਂ ਕਹਿੰਦੇ ਹਾਂ ਵੀ ਇੱਕ ਧਾਰਮਿਕ ਤੌਰ ਤੇ 13 ਅਪ੍ਰੈਲ 1978 ਟ੍ਰੈਂਡ ਸੈਟਰ ਹੈ, ਫਿਰ 20 ਸਤੰਬਰ 1981 ਹੈ, ਕਿਉਂਕਿ ਇਸ ਦਿਨ ਜਦੋਂ ਸੰਤਾਂ ਨੇ ਗ੍ਰਿਫਤਾਰੀ ਦਾ ਐਲਾਨ ਕੀਤਾ, ਵੱਡੀ ਗਿਣਤੀ 'ਚ ਜਿਹੜਾ CRPF ਪੁਲਿਸ ਤਾਇਨਾਤ ਕੀਤੀ ਗਈ, ਬੈਕਡ੍ਰੌਪ ਦੇ ਵਿੱਚ ਫੌਜ ਵੀ ਰੱਖੀ ਹੋਏਗੀ, ਉਹਦਾ ਸਾਨੂੰ ਇਲਮ ਨਹੀਂ ਹੈ, ਵਿਜ਼ਿਬਿਲਿਟੀ ਉਹਨਾਂ ਦੀ ਨਹੀਂ ਸੀਗੀ, ਲੇਕਿਨ ਉਸ ਦਿਨ 2 ਲੱਖ ਤੋਂ ਜ਼ਿਆਦਾ ਦਾ ਇਕੱਠ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ 4 'ਚ। ਫਿਰ ਇਹ ਤੁਸੀਂ ਜਿਉਂ ਹੀ
ਉਹ ਮੋੜ ਮੁੜਦੇ ਉਹ ਮਹਿਤੇ ਵਾਲਾ ਉੱਥੋਂ ਹੀ ਸ਼ੁਰੂ ਹੋ ਜਾਂਦਾ ਸੀ, ਨਜ਼ਰ ਆ ਰਿਹਾ ਸੀ। ਆਲੇ ਦੁਆਲੇ ਤੋਂ ਪਿੰਡਾਂ ਤੋਂ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਪਹੁੰਚੀਆਂ ਹੋਈਆਂ ਸੀ। ਜਥੇਦਾਰ ਅਕਾਲ ਤਖਤ ਉਸ ਵੇਲੇ ਦੇ ਗੁਰਦਿਆਲ ਸਿੰਘ ਅਜਨੋਹਾ ਸਟੇਜ ਤੇ ਸੀ। ਦਿੱਲੀ ਕਮੇਟੀ ਦਾ ਪ੍ਰਮੁੱਖ ਅਕਾਲੀ ਆਗੂ ਜਿਹੜਾ ਇੰਦਰਾ ਗਾਂਧੀ ਦੇ ਵੀ ਨੇੜੇ ਸੀ, ਜਥੇਦਾਰ ਸੰਤੋਖ ਸਿੰਘ, ਜਥੇਦਾਰ ਟੌੜਾ ਸ਼੍ਰੋਮਣੀ ਕਮੇਟੀ ਪ੍ਰਧਾਨ, ਔਰ ਬਾਕੀ ਮੈਨੂੰ ਇੱਧਰ ਲੌਂਗੋਵਾਲ ਦਾ ਯਾਦ ਨਹੀਂ ਹੈ, ਲੇਕਿਨ ਬਹੁਤ ਵੱਡਾ ਇਕੱਠ। ਔਰ ਉਹਦੇ 'ਚ ਸੰਤਾਂ ਨੇ ਗ੍ਰਿਫਤਾਰੀ ਦਾ ਐਲਾਨ ਕੀਤਾ ਹੀ ਹੋਇਆ ਸੀ। ਉਹਨਾਂ ਨੇ ਐਡਰੈਸ ਵੀ ਕੀਤਾ ਔਰ ਉਹਨਾਂ ਨੂੰ ਵਿਦਾ ਵੀ ਜਥੇਦਾਰ ਅਜਨੋਹਾ ਨੇ ਉਹਨਾਂ ਦੇ ਗਲ 'ਚ ਛੋਟਾ ਜਿਹੜਾ ਇੱਕ ਗਾਰਲੈਂਡ ਹਾਰ ਪਾ ਕੇ ਕੀਤਾ। ਮੈਨੂੰ ਅਜੇ ਤੱਕ ਵੀ ਉਹ ਸਾਰਾ ਉਹਨਾਂ ਦੀ ਜਿਹੜੀ ਲੈਕਚਰ ਸਪੀਚ ਵੀ ਉਵੇਂ ਹੀ ਮੇਰੇ ਸਾਹਮਣੇ ਘੁੰਮਦੀ ਹੈ, ਜਥੇਦਾਰ ਅਜਨੋਹਾ ਦੀ ਵੀ ਔਰ ਸੰਤੋਖ ਸਿੰਘ ਦੀ ਵੀ। ਹਾਲਾਂ ਬਾਅਦ ਸੰਤੋਖ ਸਿੰਘ ਦਾ ਮਰਡਰ ਹੋਇਆ, ਇੱਕ ਡਿਫਰੈਂਟ ਰੀਜ਼ਨ ਹੈ ਕਿ ਭਾਈ ਏਜੰਸੀਆਂ ਦੋਵੇਂ ਪਾਸੇ ਵਰਤ ਰਹੀਆਂ ਹੁੰਦੀਆਂ ਨੇ, ਉਹ ਮੈਂ ਉਸ ਪਾਸੇ ਨਹੀਂ ਜਾਵਾਂਗਾ। ਲੇਕਿਨ ਸੰਤਾਂ ਨੇ ਇਹ ਐਲਾਨ ਕੀਤਾ ਕਿ ਭਾਈ ਜੇ ਕੋਈ ਵੀ ਅੰਦਰੋਂ ਸਟੇਟਮੈਂਟ ਆਇਆ ਜੀ, ਸੰਤ ਇਹ ਵੀ ਮੰਨ ਗਏ, ਬਿਲਕੁਲ ਯਕੀਨ ਨਾ ਕਰਿਓ ਜਦੋਂ ਤੱਕ ਮੈਂ ਬਾਹਰ ਆ ਕੇ ਨਾ ਕਵਾਂ। ਔਰ ਇਸ ਸਾਰੇ ਦਾ ਨਤੀਜਾ ਸੀ ਕਿ ਗ੍ਰਿਫਤਾਰੀ ਉਹਨਾਂ ਦੇ ਨਾਲ 5 ਹੋਰ ਸੰਤ ਜਿਹੜੇ ਨੇ ਉਹ ਉਸ ਕਾਰ ਤੱਕ ਗਏ ਜਿੱਥੇ ਕਿ ਸ਼ਾਇਦ ਚਾਲ ਸੀ ਉਸ ਵੇਲੇ ਉਸ ਇਲਾਕੇ ਦਾ ਪੁਲਿਸ ਅਫਸਰ। ਉਹਨੇ ਜਿਹੜਾ ਉਹ ਜਦੋਂ ਆਇਆ ਤਾਂ ਉਹਨੇ ਪਹਿਲਾਂ ਸੰਤਾਂ ਦੇ ਪੈਰੀਂ ਹੱਥ ਲਾਇਆ, ਜਿਹਨੂੰ ਹਿੰਦੀ ਮੀਡੀਆ ਨੇ ਬੜਾ ਚੁੱਕਿਆ ਕਿ ਜੀ ਦੇਖੋ ਇਹ ਕਾਹਦੀ ਗ੍ਰਿਫਤਾਰੀ ਹੈ ਤੇ ਕੀ ਹੈ। ਲੇਕਿਨ ਜਦੋਂ ਅਸੀਂ ਏਜੰਸੀਆਂ ਦੀ ਖੇਡ ਦੇਖਦੇ ਹਾਂ ਸਾਰਾ ਪ੍ਰੋਸੈਸ ਪੀਸਫੁਲ ਹੁੰਦਾ ਹੈ, ਲੇਕਿਨ ਫੌਰਨ ਬਾਅਦ ਇਹ ਹੁੰਦਾ ਹੈ ਕਿ ਜੀ ਉਧਰ CRPF ਜੀ ਉਹਨਾਂ ਦੇ ਟੈਂਟਾਂ ਨੂੰ ਅੱਗ ਲਾਤੀ ਜੀ ਕਿਸੇ ਨੇ, ਇਹ ਵੋ, ਔਰ CRPF ਨੇ ਜਿਹੜੀ ਹੈ ਗੋਲੀ ਚਲਾਈ। ਔਰ ਜਿਹੜੀ ਬਾਅਦ ਦੇ ਵਿੱਚ ਇਨਕੁਆਇਰੀ 'ਚ ਵੀ ਸਾਹਮਣੇ ਆਇਆ ਕਿ 60 ਬੰਦੂਕਾਂ ਚੋਂ 800 ਤੋਂ ਜ਼ਿਆਦਾ ਰਾਉਂਡ ਜਿਹੜੇ ਨੇ ਗੋਲੀਆਂ ਦੇ ਚਲਾਏ ਗਏ। 22 ਸਿੰਘ ਸ਼ਹੀਦ ਹੋਏ, ਦਰਜਨਾਂ ਜ਼ਖਮੀ ਹੋਏ। ਔਰ ਮੈਂ ਤਾਂ ਉਹਨਾਂ ਖੁਦ ਜਿਹੜੇ ਜ਼ਖਮੀ ਸੀ ਜਾਂ ਜਦੋਂ ਡੈੱਡ ਬਾਡੀਜ਼ ਅੰਦਰ ਲਿਆ ਰਹੇ ਸੀ ਇੱਕ ਵੱਡੇ ਟੈਂਟ ਦੇ ਵਿੱਚ, ਮੈਂ ਤਾਂ ਉਹ ਸਾਰਾ ਪਾਰਟ ਆਪਣੀਆਂ ਅੱਖਾਂ ਨਾਲ ਦੇਖਿਆ ਹੋਇਆ। ਪਰ ਇਹ ਇੱਕ ਪਾਰਟ ਸੀ ਜਿਹਨੇ, ਕਿਉਂਕਿ ਜਗਤ ਨਾਰਾਇਣ ਦਾ ਮਾਰਿਆ ਜਾਣਾ ਧਾਰਮਿਕ ਤੋਂ ਦੂਸਰੇ ਪਾਸੇ ਵੱਲ ਲਾਈਨ ਸ਼ੁਰੂ ਹੋ ਗਈ ਸੀ। ਔਰ ਇਹ ਫਿਰ ਖੁੱਲ੍ਹੇਆਮ ਜਿਵੇਂ 20 ਸਤੰਬਰ ਨੂੰ ਇੱਕ ਪੀਸਫੁਲ ਇਸ ਗ੍ਰਿਫਤਾਰੀ ਤੋਂ ਬਾਅਦ ਵੀ ਜਿਸ ਕਿਸਮ ਦਾ ਮਾਹੌਲ ਸਿਰਜਿਆ ਗਿਆ, ਜਿਵੇਂ ਅਸੀਂ ਨਾ ਨਰਕਧਾਰੀਆਂ ਨੂੰ ਸਜ਼ਾ ਮਿਲੀ, ਨਾ ਕੋਈ CRPF ਜਾਂ ਦੂਜੇ ਜਿਨ੍ਹਾਂ ਨੇ ਇਹ ਕੀਤਾ, 22 ਸਿੰਘ ਸ਼ਹੀਦ ਔਰ ਦਰਜਨਾਂ ਜ਼ਖਮੀ। ਔਰ ਇਹਨੇ ਫਿਰ ਉਸ ਘਟਨਾਕ੍ਰਮ ਨੂੰ ਜਨਮ ਦਿੱਤਾ। ਪੰਜਾਬ ਭਰ ਦੇ ਵਿੱਚ ਰੋਹ ਪੈਦਾ ਹੋਇਆ। ਔਰ ਅਸੀਂ ਆਉਣ ਵਾਲੇ ਦਿਨਾਂ 'ਚ ਗੱਲ ਕਰਾਂਗੇ ਖੁੱਲ੍ਹ ਕੇ ਜਦੋਂ 29 ਸਤੰਬਰ ਆਏਗਾ, ਕਿਉਂਕਿ 29 ਸਤੰਬਰ ਦਾ ਦਿਨ ਵੀ ਇੱਕ ਇਤਿਹਾਸਕ ਦਿਨ ਹੈ, ਕਿਉਂਕਿ ਠੀਕ 9 ਦਿਨ ਬਾਅਦ ਇਸ ਘਟਨਾ ਤੋਂ ਭਾਈ ਗਜਿੰਦਰ ਸਿੰਘ ਜਿਹੜੇ ਦਲ ਖਾਲਸਾ ਜਥੇਬੰਦੀ ਜਿਨ੍ਹਾਂ ਨੇ ਬਣਾਈ ਹੋਈ ਸੀ ਚੰਡੀਗੜ੍ਹ ਦੇ ਵਿੱਚ, ਉਹਨਾਂ ਨੇ ਆਪਣੇ 4 ਹੋਰ ਸਾਥੀਆਂ ਦੇ ਨਾਲ ਇੰਡੀਅਨ 에ਅਰਲਾਈਨ ਦਾ ਜਹਾਜ਼ ਜਿਹੜਾ ਉਹ ਅਗਵਾ ਕੀਤਾ, ਉਹਨੂੰ ਲਾਹੌਰ ਲੈ ਗਏ। ਔਰ ਉਹਨਾਂ ਦੀਆਂ ਮੰਗਾਂ ਦੇ ਵਿੱਚ ਪਹਿਲੀ ਮੁੱਖ ਮੰਗ ਇਹ ਸੀ ਕਿ ਸੰਤ ਪਿੰਡਾਂ ਵਾਲਿਆਂ ਨੂੰ ਰਿਹਾ ਕੀਤਾ ਜਾਏ। ਔਰ ਦੂਸਰਾ ਵੀ ਅਸੀਂ ਡਿਸਕਸ ਕਰਾਂਗੇ। ਔਰ ਮੈਂ ਸਮਝਦਾ ਵੀ ਇਹ ਇੱਕ ਟ੍ਰੈਂਡ ਸੈਟਿੰਗ ਡੇ ਹੈ। ਔਰ ਹੁਣ 29 ਸਤੰਬਰ 41 ਸਾਲ ਹੋ ਜਾਣੇ ਨੇ ਜਦੋਂ ਤੱਕ 29 ਸਤੰਬਰ ਆਉਂਦਾ ਹੈ। ਦਲ ਖਾਲਸਾ ਵੱਲੋਂ ਇੱਕ ਵੱਡਾ ਜਿਹੜਾ ਸਮਾਗਮ ਹੈ ਉਹ ਹੁਸ਼ਿਆਰਪੁਰ ਦੇ ਵਿੱਚ ਰੱਖਿਆ ਗਿਆ। ਔਰ ਹਰਚਰਨਜੀਤ ਸਿੰਘ ਧਾਮੀ ਹੋਰਾਂ ਦੀ ਉਸ ਦੇ ਲਈ ਉਹਨਾਂ ਨੇ ਕਿਹਾ ਵੀ ਹੈ ਕਿ ਭਾਈ ਦਲ ਖਾਲਸਾ ਦੇ ਨੌਜਵਾਨ ਵੀਰਾਂ ਨੇ 29 ਸਤੰਬਰ 1981 ਨੂੰ ਹਵਾਈ ਜਹਾਜ਼ ਅਗਵਾ ਕਰਕੇ ਸਾਰੀ ਦੁਨੀਆ ਨੂੰ ਸਿੱਖ ਕੌਮ ਦੇ ਚੱਲ ਰਹੇ ਸੰਘਰਸ਼ ਨੂੰ ਹਾਈਲਾਈਟ ਕੀਤਾ ਸੀ। ਇਸ ਪਿੱਛੋਂ ਉਹਨਾਂ ਨੇ ਉਮਰ ਕੈਦਾਂ ਕੱਟੀਆਂ, ਤਸੀਹੇ ਝੱਲੇ। ਸਰਦਾਰ ਗਜਿੰਦਰ ਸਿੰਘ ਅੱਜ ਵੀ ਜਲਾਵਤਨੀ ਭੋਗ ਰਹੇ ਨੇ। ਔਰ ਇਸ ਵਾਰ ਅਸੀਂ ਇਸ ਪ੍ਰੋਗਰਾਮ ਨੂੰ ਜਿਹੜਾ ਹੈ ਉਹ ਹੁਸ਼ਿਆਰਪੁਰ ਦੇ ਵਿੱਚ ਵੱਡੇ ਪੈਮਾਨੇ 'ਤੇ ਮਨਾ ਰਹੇ। ਔਰ ਇਸ ਦੇ ਉੱਤੇ ਈਵਨ ਗਜਿੰਦਰ ਸਿੰਘ ਹੋਰਾਂ ਦੇ ਵੀ 2 ਕਾਮੈਂਟ ਨੇ, ਮੈਂ ਉਹਦੇ ਨਾਲ ਸ਼ੇਅਰ ਕਰਕੇ ਉਹਨਾਂ ਕਾਮੈਂਟਸ ਨੂੰ ਸੈਗਮੈਂਟ ਕਲੋਜ਼ ਕਰਾਂਗਾ। ਉਹਨਾਂ ਨੇ ਕਿਹਾ ਕਿ ਵੀ ਜਦੋਂ ਆਪ ਇਸ ਤਰ੍ਹਾਂ ਯਾਦ ਕਰਦੇ ਹੋ ਤਾਂ ਖੁਸ਼ੀ ਹੁੰਦੀ ਹੈ। ਆਪਣੇ ਕੌਮੀ ਘਰ ਆਪਣੇ ਹਮ ਵਤਨਾਂ ਤੋਂ ਵਿਛੜੇ ਇੱਕ ਉਮਰ ਬੀਤ ਗਈ ਹੈ। ਵਾਹਿਗੁਰੂ ਬਿਹਤਰ ਜਾਣਦਾ ਹੈ, ਪਰ ਉਮੀਦ ਘੱਟ ਹੀ ਹੈ ਕਿ ਇਸ ਜ਼ਿੰਦਗੀ ਵਿੱਚ ਆਪ ਨਾਲ ਸਰੀਰਕ ਤੌਰ 'ਤੇ ਮੁਲਾਕਾਤ ਹੋ ਸਕੇਗੀ। ਪਰ ਜਦੋਂ ਆਪ ਇਸ ਤਰ੍ਹਾਂ ਯਾਦ ਕਰਦੇ ਹੋ ਤਾਂ ਖੁਸ਼ੀ ਹੁੰਦੀ ਹੈ। ਪਰ ਇੱਕ ਜਿਹੜੀ ਉਹਨਾਂ ਨੇ ਬਰੀਫ ਨਜ਼ਮ ਆਪਣੇ ਉਸ ਜਿਹਦੇ ਨਾਲ ਉਹਨਾਂ ਨੇ
ਜਹਾਜ਼ 에ਅਰ ਇੰਡੀਆ ਦਾ ਦੇ ਨਾਲ ਉਹਨਾਂ ਦੀ ਫੋਟੋ ਹੈ। ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਉਹ ਜੇ ਫੋਟੋ ਦਿਖਾ ਸਕਣ। ਜੀ ਗਜਿੰਦਰ ਤਾਂ ਹਾਲੇ ਜਹਾਜ਼ ਵਿੱਚ ਹੀ ਹੈ। ਇਹ ਉਹਨਾਂ ਦੀ ਨਜ਼ਮ ਹੈ, 1-2 ਦਿਨਾਂ ਪਹਿਲਾਂ ਹੀ ਆਈ ਹੈ। ਗਜਿੰਦਰ ਤਾਂ ਹਾਲੇ ਜਹਾਜ਼ ਵਿੱਚ ਹੀ ਹੈ, ਉਡਾਰੀ ਮੁੱਕੀ ਨਹੀਂ, ਫਲਾਈਟ ਲੈਂਡ ਨਹੀਂ ਕੀਤੀ ਕਿਉਂਕਿ ਹਾਲੇ ਮੰਜ਼ਲ ਨਹੀਂ ਆਈ। ਮੈਂ ਹਵਾ ਵਿੱਚ ਉੜਦਾ, ਧਰਤੀ ਵੱਲ ਵੇਖਦਾ, ਆਪਣਾ ਦੇਸ਼ ਲੱਭ ਰਿਹਾ ਹਾਂ। ਜਦੋਂ ਇਤਿਹਾਸ ਦੇ ਪੰਨਿਆਂ ਵਿੱਚ ਗੁਆਚਿਆ ਦੇਸ਼ ਲੱਭੇਗਾ, ਮੈਂ ਜਹਾਜ਼ 'ਚੋਂ ਉਤਰਾਂਗਾ, ਬਾਹਰ ਆ ਕੇ ਖਾਲਿਸਤਾਨ ਜ਼ਿੰਦਾਬਾਦ ਦਾ ਨਾਅਰਾ ਮਾਰਾਂਗਾ। ਫਿਰ ਗੁਰੂ ਦੇ ਚਰਨਾਂ ਵਿੱਚ ਸਿਰ ਝੁਕਾ ਲੰਮੀ ਨੀਂਦ ਸੌਂ ਜਾਵਾਂਗਾ, ਇੰਜ ਸੁਰਖਰੂ ਹੋ ਜਾਵਾਂਗਾ। ਗਜਿੰਦਰ ਤਾਂ ਹਾਲੇ ਜਹਾਜ਼ ਵਿੱਚ ਹੀ ਹੈ। ਸੋ ਜਦੋਂ ਮੈਂ ਕਿਹਾ ਕਿ ਤੁਸੀਂ ਟਾਈਮ ਦੇ ਕੈਪਸੂਲ 'ਚ ਜਾ ਕੇ 41 ਸਾਲ ਪਿੱਛੇ ਮੁੜ ਕੇ ਤੁਸੀਂ ਦੇਖੋ, ਔਰ ਫਿਰ ਲੱਗਦਾ ਹੈ ਵੀ ਵਾਕਿਆ ਹੀ ਇਹ ਤਾਂ ਕੱਲ੍ਹ ਦੀ ਗੱਲ ਹੈ। ਤੇ ਬਦਲਿਆ ਕੀ ਹੈ? ਕਿਉਂਕਿ ਇਹਨਾਂ 41 ਸਾਲਾਂ 'ਚ ਦਿੱਲੀ ਦੇ ਹਾਕਮ ਵੱਧ ਤੋਂ ਬਦਤਰ ਹੋ ਕੇ ਸਿੱਖਾਂ ਦੇ ਨਾਲ ਪੇਸ਼ ਆਏ ਨੇ। ਜ਼ੁਲਮਾਂ ਦੀ ਚੱਕੀ ਬਰਾਬਰ ਚੱਲ ਰਹੀ ਹੈ। 2 ਜਨਰੇਸ਼ਨਾਂ, 20 ਸਾਲ ਦੀ ਜਨਰੇਸ਼ਨ ਹੁੰਦੀ ਹੈ, 41 ਸਾਲਾਂ 'ਚ ਅਸੀਂ 2 ਜਨਰੇਸ਼ਨਾਂ ਜਿਹੜੀਆਂ ਉਹ ਦੇਖੀਆਂ, ਜਿਹੜੀਆਂ ਆਈਆਂ ਤੁਰ ਗਈਆਂ। ਉਹਨਾਂ 'ਚ ਇੱਕ ਜਨਰੇਸ਼ਨ ਜਿਸ ਨੂੰ ਬਿਲਕੁਲ ਹੀ ਮਾਰ ਮੁਕਾਇਆ ਗਿਆ, ਇੱਕ ਨਸ਼ਿਆਂ ਦੇ ਹਵਾਲੇ ਕੀਤੀ ਗਈ। ਅੱਜ ਅਸੀਂ ਤੀਸਰੀ ਜਨਰੇਸ਼ਨ ਦੇ ਵਿੱਚ ਉਹ ਉਭਾਰ ਦੇਖ ਰਹੇ। ਪੰਜਾਬ ਦੀ ਫਜ਼ਾ 'ਚੋਂ ਜਦੋਂ ਖਾਲਿਸਤਾਨ ਜ਼ਿੰਦਾਬਾਦ ਗੂੰਜਦਾ ਹੈ, ਅੱਜ ਜਦੋਂ ਉਹੀ ਉਤਸ਼ਾਹੀ ਨੌਜਵਾਨ ਗੱਲਬਾਤ ਦੇ ਲਈ ਬੈਠੇ ਇੱਕ ਦੂਸਰੇ ਦੇ ਨਾਲ ਪੰਜਾਬ ਦੇ ਹੱਕਾਂ ਦੀ ਹਿੱਤਾਂ ਦੀ ਗੱਲ ਕਰਦੇ ਲੱਗਦੇ ਨੇ। ਛੋਟੇ ਛੋਟੇ ਨੌਜਵਾਨ, ਕਿਸੇ ਦੀ ਅਲੜ ਉਮਰ ਦੇ, ਕਿਸੇ ਦੇ ਮੁੱਛ ਫੁੱਟ ਨੇ, ਕੋਈ ਨਿੱਕੀ ਨਿੱਕੀ ਦਾੜੀ ਨਿਕਲ ਰਹੀ ਹੈ, ਔਰ ਉਹ ਜਿਵੇਂ ਉਤਸ਼ਾਹ ਦੇ ਨਾਲ ਪੰਥ ਦੀ, ਧਰਮ ਦੀ, ਸਿੱਖੀ ਦੀ ਗੱਲ ਕਰਦੇ ਨੇ। ਫਿਰ ਲੱਗਦਾ ਹੈ ਕਿ ਭਾਈ ਉਸ ਧਰਤੀ ਦੇ ਉੱਤੇ, ਉਹ ਗੁਰੂਆਂ ਦੀ ਧਰਤੀ ਹੈ, ਉੱਥੇ ਗੁਰੂਆਂ ਦਾ ਸਿੱਕੇ ਨਹੀਂ ਚੱਲਣਾ। ਉਹ ਸਿੱਕੇ ਨੂੰ ਜਿਹੜੇ ਹਾਕਮ ਆਉਂਦੇ ਨੇ ਉਹ ਮਿੱਟੀ ਪਾ ਕੇ ਦਬਾਉਣਾ ਚਾਹੁੰਦੇ ਨੇ, ਪਰ ਉਸ ਦੀ ਜੜ ਹੋਰ ਡੂੰਘੀ ਹੁੰਦੀ ਜਾਂਦੀ ਹੈ ਤੇ ਅਲਟੀਮੇਟਲੀ ਉਸ ਧਰਤੀ ਦੇ ਉੱਤੇ ਉਹੀ ਜਿਹੜੀ ਆਵਾਜ਼ ਗੂੰਜੇਗੀ ਜਿਹੜੀ ਪ੍ਰੋਫੈਸਰ ਪੂਰਨ ਸਿੰਘ ਦੇ ਅਲਫਾਜ਼ ਨੇ, ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਲ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਚਾਰ ਸਾਰੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਵਾਥ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕੀਤੀ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ, ਔਰ TV 84 ਦੀ ਚਰਚਾ ਜਲਾਲੀ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।